ਤੰਬਾਕੂ ਅਤੇ ਸ਼ਰਾਬ ਦਾ ਸੇਵਨ ਸਿਹਤ ਲਈ ਹਾਨੀਕਾਰਕ ਹੈ। ਸਮੋਕਿੰਗ ਐਂਡ ਅਲਕੋਹਲ ਇਜ਼ ਇੰਜੂਰੀਅਸ ਟੂ ਹੈਲਥ। मित्तरां ने गड्डी ले ली झूटे माटे लैण नूं, मित्तरां ने ले ली, ओ मित्तरां ने गड्डी ले ली झूटे माटे। ओए आ जा पतंदरा, अजे मैं लड्डूआं दा डब्बा भी लेना है। ਅੱਜ ਹੀ ਕਢਾਇਆ ਕਰੀ ਕਿਰਪਾ ਮਾੜੀ ਜੀ, ਕਮਾਈ ਮੜਾ ਜਾ ਬੁਰਸ਼, ਗੋਤ ਲਿਖਾਉਣਾ ਸਿੱਧੂ ਨਾਲੇ ਤੇਰੀ ਬੋਣੀ ਹੋ ਜੂ। ਅੱਜ ਜਦੋਂ ਸਵੇਰੇ ਅੱਖ ਖੁੱਲੀ, ਪੰਛੀਆਂ ਦਾ ਚਹਿਕਣਾ ਕੰਨਾਂ 'ਚ ਪਿਆ, ਬੁੱਕ ਭਰ ਕੇ ਹਵਾ ਦਾ ਸਾਹਾਂ 'ਚ ਗਿਆ। ਫਿਰ ਜਦੋਂ ਸੂਰਜ ਦੀ ਪਹਿਲੀ ਕਿਰਨ ਮੱਥੇ ਲੱਗੀ, ਮੇਰੀ ਬੋਣੀ ਤਾਂ ਉਦੋਂ ਹੀ ਹੋ ਗਈ ਸੀ। ਵਾਹ ਵਾਹ, ਕਿਆ ਕਵਿਤਾ ਲਿਖੀ ਹੈ। ਹੁਣ ਗੋਤ ਵੀ ਲਿਖਦੇ ਯਾਰ। ਭਰਾਵਾ ਮੈਂ ਲਿਖਦਾ ਨਹੀਂ, ਤੂੰ ਕਿਤੋਂ ਹੋਰ ਲਿਖਾ ਲਾ। ਕਿਉਂ, ਤੇਰੇ ਮਹਿੰਦੀ ਲੱਗੀ ਹੈ, ਉਹ ਰੰਗ ਤੇਰੇ ਕੋਲ ਆ, ਬੁਰਸ਼ ਤੇਰੇ ਕੋਲ ਆ, ਲਿਖਦੇ ਹੀ ਯਾਰ ਪੈਸੇ ਭੋਰਾ ਵੱਧ ਲੈ ਲਈ। ਮਸਲਾ ਕੀ ਹੈ? ਮਸਲਾ ਇਹ ਆ, ਤੂੰ ਕੜਾਈ ਤੋਂ ਕੌਲੀ ਵਾਲਾ ਕੰਮ ਲੈਣ ਨੂੰ ਫਿਰਦਾ। ਹੋ ਪਤੰਦਰਾ, ਇਹ ਉਹ ਪੇਂਟਰ ਨਹੀਂ, ਇਹ ਦੂਜਾ ਪੇਂਟਰ ਆ। ਦੂਜਾ ਤੀਜਾ ਕੀ ਹੁੰਦਾ ਯਾਰ, ਪੇਂਟਰ ਤਾਂ ਪੇਂਟਰ ਹੀ ਹੁੰਦਾ ਹੈ। ਚੰਗਾ ਬੰਦਾ ਯਾਰ, ਨਾਲੇ ਗਾਹਕ ਰੱਬ ਦਾ ਰੂਪ ਹੁੰਦਾ, ਇਹ ਰੱਬ ਨੂੰ ਜਵਾਬ ਦੇਈ ਜਾਂਦਾ। ਇਹ ਹਿਸਾਬ ਨਾਲ ਤਾਂ ਭੁੱਖਾ ਹੀ ਮਰਦਾ ਹੋਣਾ। ਉਹ ਛੋਟੂ, ਆ 2 ਚਾਹ ਤੇ ਗਰਮ ਗਰਮ ਪਕੌੜੇ ਲੈ ਕੇ ਆ। ਠੱਡਾ ਆ। ਇਹੋ ਜਿਹਾ ਬੰਦਾ ਨਾ ਸਹੁਰਿਆਂ ਤੋਂ ਮੰਗ ਕੇ ਮੋਟਰਸਾਈਕਲ ਲੈਂਦਾ,
ਫਿਰ ਫੁਕਰੀਆਂ ਮਾਰਦਾ ਫਿਰੂਗਾ ਵੀ ਨਵਾਂ ਕਢਾਇਆ। ਇਹ ਬੰਦਾ ਸੀ ਕਿ ਆਈਟਮ? ਚੱਲ ਛੱਡ, ਭੋਲਾ ਸੀ ਵਿਚਾਰਾ, ਉਹਨੂੰ ਕੀ ਪਤਾ। ਭੋਲਾ ਦਾ ਤੂੰ ਵੀ ਬਹੁਤ ਆ ਰੱਬ ਦਿਆ ਬੰਦਿਆ, ਦੁਨੀਆਦਾਰੀ ਦਾ ਤੈਨੂੰ ਵੀ ਕੁਝ ਨਹੀਂ ਪਤਾ। ਦੁਨੀਆਦਾਰੀ ਤੋਂ ਬੰਦਾ ਅਣਜਾਣ ਹੀ ਚੰਗਾ ਹੈ। ਨਾਲੇ ਜੇ ਪਤਾ ਹੀ ਰੱਖਣਾ ਹੈ ਤਾਂ ਆਪਣੇ ਆਸ-ਪਾਸ ਦੀ ਕੁਦਰਤ ਦਾ ਰੱਖੋ ਕਿ ਉਹ ਸਾਡੇ ਨਾਲ ਕੀ ਗੁਫ਼ਤਗੂ ਕਰ ਰਹੀ ਹੈ। ਉਹ ਹਰ ਵੇਲੇ ਸਾਨੂੰ ਕੁਝ ਕਹਿ ਰਹੀ ਹੈ, ਕੁਝ ਸਿਖਾ ਰਹੀ ਹੈ, ਕੁਝ ਸਮਝਾ ਰਹੀ ਹੈ। ਤੇਰਾ ਵੀ ਕੁਝ ਨਹੀਂ ਸਮਝ ਆਉਂਦਾ ਬਾਬੇ, ਪਰ ਸਵਾਦ ਬਹੁਤ ਆਉਂਦਾ ਤੇਰੀਆਂ ਗੱਲਾਂ। ਆ ਮੇਰੇ ਪਕੌੜੇ ਛੱਡ ਫਿਰ। ਬਾਬੇ ਯਾਰ ਤੈਨੂੰ ਕਿੰਨੀ ਵਾਰੀ ਕਿਹਾ ਤੂੰ ਥੋੜਾ ਜਿਹਾ ਕੰਮ ਬਦਲ ਲਾ, ਆ ਨਾਲ ਨਾਲ ਲਿਖਣ ਲੁਖਣ ਵਾਲਾ ਵੀ ਕਰੀ ਚੱਲਿਆ ਕਰ, 4 ਪੈਸੇ ਵੱਧ ਕਮਾ ਲੇਗਾ। ਮਾਇਆ ਮਮਤਾ ਮੋਣੀ ਜਿਨ ਵਿਨ ਦੰਤੇ ਜਗ ਖਾਇਆ। ਤੂੰ ਮੈਨੂੰ ਮਾਇਆ ਦੀਆਂ ਸੰਗਲੀਆਂ ਨਾ ਪਾ। ਮੇਰੇ ਕੋਲ ਤਾਂ ਰੰਗਾਂ ਦਾ ਆਸਮਾਨ ਤੇ ਆ ਕੈਨਵਸ ਦੀ ਧਰਤੀ ਹੈ। ਦੱਸ ਹੋਰ ਕੀ ਚਾਹੀਦਾ? ਐਦਾਂ ਦੇ ਵਿਚਾਰਾਂ ਨਾਲ ਜ਼ਿੰਦਗੀ ਨਹੀਂ ਕੱਟੀ ਜਾਂਦੀ ਬਾਬੇ। ਆ ਦੁਨੀਆ ਜਿਵੇਂ ਚੱਲਦੀ ਆ ਨਾ ਉਵੇਂ ਹੀ ਚੱਲਣਾ ਪੈਂਦਾ। ਵਹਿਮ ਹੈ ਤੇਰਾ। ਬੰਦੇ ਦੀ ਸੋਚ ਹੀ ਉਹਦੀ ਜ਼ਿੰਦਗੀ ਤੇ ਉਹਦੀ ਦੁਨੀਆ ਹੁੰਦੀ ਹੈ। ਮੈਂ ਖੁਸ਼ ਹਾਂ। ਲੈ ਤੂੰ ਤਾਂ ਖੁਸ਼ ਆ, ਲੱਗਦਾ ਰੱਬ ਗੁੱਸੇ ਹੋ ਗਿਆ, ਮੌਸਮ ਖਰਾਬ ਹੋ ਗਿਆ। ਦੇਖੀ ਹੁਣ ਪੈਣਗੇ ਲੋਕੀ ਪਕੌੜਿਆਂ ਨੂੰ ਟੁੱਟ ਕੇ। ਚੰਗਾ ਮੈਂ ਤਾਂ ਫਿਰ ਕਰਾਂ ਮਾਇਆ ਇਕੱਠੀ ਜਾ ਕੇ ਚੱਲਦਾ ਹੈ। ਖਰਾਬ ਮੌਸਮ ਤਾਂ ਸਗੋਂ ਸੋਹਣਾ ਹੋ ਗਿਆ। चंद नीवा हो गया, खोरे धरती ऊंची हो गई। खोरे चंद नीवा हो गया, खोरे धरती ऊंची हो गई। तेनू जदों दा वेखिया मेरी नजर सुच्ची हो गई। मैं तेरा चेहरा पढ़ रहा किसे दास्तां जिहा। धरती ते मिल गया कोई आसमां जिहा। धरती ते मिल गया कोई आसमां जिहा। मेरे पोटियां दियां हरकतां अज नाम तेरा वाउंदियां। एह कुदरतां रुखां नूं जो नवीआं पोशाकां पाउंदियां। दिल विच वसा के सोने रंगे पानियां दी छल नूं। मिट्टी दे किण के तुर पे अज तारियां दे वल नूं। मेरी जिंदगी बनी रंगां दा सिलसिला। धरती ते मिल गया कोई आसमां जिहा। धरती ते मिल गया कोई आसमां जिहा।
कैसा सेक अपने नैना अंदर सेकदा निक्की तो निक्की चीज नूं भी गौर दे नाल वेखदा सुबह सवेरे सूहे फुल तो क्यों रही यह त्रेड़ है पानियां ते रंगां दा भी कोई अपना ही मेल है लुकियां ने जिस तरह बदलां विच बिजलियां धरती ते मिल गया कोई आसमां जिहा धरती ते मिल गया कोई आसमां जिहा वाह बालियो खूबसूरता कौन है ਗੂੜੇ ਰੰਗ ਦਾ ਫੁੱਲ ਕਿਸੇ ਸੁਨੱਖੀ ਮਾਲਣ ਦਾ ਜਿਵੇਂ ਕੋਲਾ ਹੁੰਦਾ ਸ਼ਿੰਗਾਰ ਮਗ ਦੇ ਬਾਲਣ ਦਾ कोला ਮੱਥੇ ਤੇ ਚਾਨਣ ਅੱਖਾਂ 'ਚ ਸ਼ਿੱਦਤ ਬੁੱਲਾਂ ਤੇ ਚੁੱਪਦਾ ਸ਼ੋਰ ਆਣ ਮਿਲੇ ਸਾਨੂੰ ਜਦੋਂ ਘਟਾ ਚੜੀ ਕਣਕੋਰ ਬੱਲਾ 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 ਮੰਨ ਗਏ ਵੀ ਤੈਨੂੰ ਲੋਕ ਤਾਂ ਪੂਰੇ ਨੂੰ ਅਧੂਰਾ ਕਰ ਦਿੰਦੇ ਆ ਤੇ ਤੂੰ ਅਧੂਰੇ ਨੂੰ ਪੂਰਾ ਕਰਤਾ ਵਾਹ ਨਹੀਂ ਇਹ ਹਜੇ ਵੀ ਅਧੂਰੀ ਹੈ ਪਰ ਯਾਰ ਕਿਆ ਬਣਾਈ ਆ ਤੂੰ ਇਹ ਬਣਾਈ ਨਹੀਂ ਬਸ ਬਣ ਗਈ ਉਸ ਰੱਬ ਤੋਂ ਵੀ ਤੇ ਮੇਰੇ ਤੋਂ ਵੀ ਪਾਪਾ I missed you so much. ਅਸੀਂ ਵੀ ਤੈਨੂੰ ਬਹੁਤ ਯਾਦ ਕੀਤਾ ਪੁੱਤ ਪੂਰੇ 3 ਸਾਲ ਬਾਅਦ ਆਈ ਹੈ ਤੂੰ ਹੈਪੀ ਬਰਥਡੇ ਸਿਮੀ ਪੁੱਤ Aw, thank you so much, ਪਾਪਾ। ਪਰ ਐਦਾਂ ਨਹੀਂ ਚੱਲਣਾ। ਮੇਰਾ ਗਿਫਟ? ਸਰਪ੍ਰਾਈਜ਼ ਵਾਓ, I'm so excited. ਪਰ ਪਾਪਾ, ਕਿਤੇ ਤੁਸੀਂ ਆਪਣੇ ਸਰਪ੍ਰਾਈਜ਼ ਦੇ ਚੱਕਰ 'ਚ ਮੇਰਾ ਸਰਪ੍ਰਾਈਜ਼ ਤਾਂ ਨਹੀਂ ਖਰਾਬ ਕਰਤਾ? ਫਿਰ ਠੀਕ ਹੈ। ਹੁਣ ਤਾਂ ਬਸ ਛੇਤੀ ਕਰ ਚਲੀਏ। ਹਾਂ ਪੁੱਤ ਕਹਿੰਦੇ ਆ ਗੱਡੀ ਥੋੜੀ ਮਾਰਕੀਟ ਵੱਲ ਨੂੰ ਲੈ ਲਈ ਬਸ ਰੋਕ ਲੈ ਇੱਥੇ ਰੋਕ ਲੈ ਸਿਮੀ ਪੁੱਤ ਆ 2 ਮਿੰਟ ਬੈਠ ਮੈਂ ਆਇਆ ਸਿਮੀ ਪੁੱਤ ਕੀ ਗੱਲ ਲੈਣਾ ਕੁਝ ਪਾਪਾ, ਆ ਦੇਖੋ ਕਿੰਨੀ ਸੋਹਣੀ ਬਣਾਈ ਹੈ ਨਾ। I want this one. ਮੈਨੂੰ ਆ ਚਾਹੀਦੀ ਹੈ। ਲੈ ਹੁਣੇ ਲੈ ਇਹਦਾ ਤੇ ਵੈਸੇ ਕੁਝ ਨਹੀਂ ਵਿਕਦਾ ਵਿਚਾਰੇ ਦਾ ਇੱਕ ਮਿੰਟ ਪੇਂਟਰਾ ਓ ਪੇਂਟਰ ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ। ਸਤਿ ਸ਼੍ਰੀ ਅਕਾਲ ਕਿਵੇਂ ਆ ਪੇਂਟਰਾ ਜੀ ਸਭ ਖੈਰ ਸੁੱਖ। ਯਾਰ ਤੇਰੀ ਆ ਪੇਂਟਿੰਗ ਜੀ ਬੜੀ ਪਸੰਦ ਆ ਗਈ ਆ ਮੇਰੀ ਧੀ ਨੂੰ ਤੇ ਉੱਤੋਂ ਅੱਜ ਇਹਦਾ ਬਰਥਡੇ ਵੀ ਆ ਐਦਾਂ ਕਰ ਆ ਪੇਂਟਿੰਗ ਇਹਨੂੰ ਦੇ ਦੇ ਇਹਦੇ ਲਈ ਮਾਫ ਕਰਨਾ ਸਰਪੰਚ ਸਾਹਿਬ ਤੁਸੀਂ ਕੋਈ ਹੋਰ ਵੇਖ ਲਓ। ਕੋਈ ਹੋਰ ਕਿਉਂ? ਮੈਨੂੰ ਆਹੀ ਪਸੰਦ ਹੈ। ਤੂੰ ਪੈਸੇ ਦੱਸ ਕਿੰਨੇ ਲੈਣੇ ਆ? ਨਹੀਂ ਸਰਪੰਚ ਸਾਹਿਬ ਪੈਸੇ ਦੀ ਕੋਈ ਗੱਲ ਨਹੀਂ। ਦਰਅਸਲ ਇਹ ਹਜੇ ਪੂਰੀ ਨਹੀਂ ਹੋਈ, ਅਧੂਰੀ ਹੈ।
ਲੈਣੀ ਤਾਂ ਆਹੀ ਹੈ। ਜਦ ਪੂਰੀ ਹੋ ਜੇ ਘਰੇ ਭੇਜਣੀ। ਚਲੋ ਪਾਪਾ। ਬਚਨੀਏ ਦੱਸ ਕਿਵੇਂ ਆਣਾ ਹੋਇਆ? ਕੀ ਦੱਸਾਂ ਭੈਣੇ, ਮੈਂ ਤਾਂ ਆਪਦੇ ਕਸਮ ਦੀਆਂ ਕਰਤੂਤਾਂ ਦੱਸਣ ਆਈ ਆਂ। ਓਹੋ, ਹੁਣ ਕੀ ਹੋ ਗਿਆ? ਹੋਣਾ ਕੀ ਹੈ, ਦਿਨੇ ਡੱਫੀ ਰੱਖਦਾ ਹੈ ਤੇ ਰਾਤ ਨੂੰ ਮੇਰੀ ਕੁੱਟਮਾਰ ਕਰਦਾ ਹੈ। ਮੇਰਾ ਤਾਂ ਨਾ ਸਭ ਕਾਸੇ ਤੋਂ ਮਨ ਹੀ ਉੱਠ ਗਿਆ। ਤੂੰ ਬਾਈ ਨੂੰ ਕਹਿ ਕੇ ਇਹਨੂੰ ਅੰਦਰ ਕਰਾ ਦੇ, ਮੈਂ ਤਾਂ ਕੱਲੀ ਕੱਟ ਲੂੰ ਜਿਹੜੀ ਰਹਿ ਗਈ ਹੈ। ਕਿੱਥੇ ਹੈ ਬਾਈ? ਬਾਈ ਤਾਂ ਤੇਰਾ ਪਤਾ ਨਹੀਂ ਸਵੇਰ ਦਾ ਕਿੱਧਰ ਨੂੰ ਚਲਾ ਗਿਆ। ਮੈਨੂੰ ਤਾਂ ਸੱਚੀ ਦੱਸ ਕੇ ਵੀ ਨਹੀਂ ਗਿਆ ਹੈਗਾ। ਓ ਰਾਮੂ, ਫੋਨ ਫੜਾ ਮੇਰਾ, ਪਤਾ ਤਾਂ ਕਰਾਂ ਕਦੋਂ ਆਣਾ। ਛੱਡ ਦੇ ਹੁਣ। ਸਿਮੀ ਸਰਪ੍ਰਾਈਜ਼। ਸ਼ੁਕਰ ਹੈ ਤੂੰ ਮੈਨੂੰ ਮਿਲੀ ਤਾਂ ਸਹੀ। ਅੱਛਾ, ਤਾਂ ਫਿਰ ਇਹ ਦੋਹਾਂ ਦੀ ਮਿਲੀ ਭੁਗਾ ਸੀ। ਹਾਂ ਵੇ ਬਾਈ, ਮੇਰੇ ਘਰ ਵਾਲੇ ਨੂੰ ਅੰਦਰ ਕਰਾ ਦੇ, ਮੇਰਾ ਖਹਿੜਾ ਛੁਡਾ ਤੋਂ। ਦੇਖ ਵੀ ਬਚਨੋ, ਅੱਜ ਦੇ ਦਿਨ ਕਿਸੇ ਦਾ ਮਾੜਾ ਕੰਮ ਨਹੀਂ ਕਰਨਾ। ਅੱਜ ਤਾਂ ਮੇਰੀ ਲਾਡੋ ਰਾਣੀ ਦਾ ਜਨਮ ਦਿਨ ਹੈ। ਹੈਪੀ ਬਰਥਡੇ ਬੇਟਾ। ਥੈਂਕ ਯੂ ਮਮ, ਆਈ ਲਵ ਯੂ। ਲਵ ਯੂ ਟੂ ਮੇਰੀ ਜਾਨ। ਨੀ ਸਰਪੰਚਣੀ, ਅੱਜ ਤਾਂ ਧੀ ਰਾਣੀ ਦਾ ਜਨਮ ਦਿਨ ਹੈ, ਕੋਈ ਲੀੜਾ ਲੱਤਾ ਦੇਣਾ ਤਾਂ ਬਣਦਾ ਹੀ ਹੈ। ਤੂੰ ਸ਼ਾਮ ਨੂੰ ਆਪਣੇ ਘਰ ਵਾਲੇ ਨੂੰ ਲੈ ਕੇ ਆ ਜੀ, ਤੈਨੂੰ ਸਭ ਕੁਝ ਮਿਲੂਗਾ। ਚੰਗਾ ਬਾਈ। ਸਰਪੰਚ ਨਹੀਂ ਉਹ ਐਵੇਂ ਮੇਰੇ ਨਾਲ ਡੋਰਪੋਰ ਹੋ ਕੇ ਨਾ ਵੇਖ। ਇਹ ਨਾ ਸਾਰਾ ਪਲਾਨ ਤੇਰੀ ਧੀ ਦਾ, ਮੇਰਾ ਇਹ 'ਚ ਕੋਈ ਰੋਲ ਨਹੀਂ ਹੈ। ਹਾਂ ਨਹੀਂ ਮੰਮਾ, ਸੱਚੀ ਮੈਨੂੰ ਤਾਂ ਕੁਝ ਵੀ ਪਤਾ ਨਹੀਂ ਸੀ। ਆ ਸਾਰਾ ਕੁਝ ਨਾ ਪਾਪਾ ਨੇ ਹੀ ਕੀਤਾ ਹੈ। ਲੈ ਨਾ ਮਾਂ ਦੇ ਕੋਲ ਆ ਕੇ ਤੇ ਮਾਂ ਵੱਲ ਦੀ ਹੋ ਗਈ। ਬਿਲਕੁਲ। ਇਹ ਆ ਤੇਰਾ ਗਿਫਟ। ਵਾਓ ਪਾਪਾ, ਇਹ ਪੂਰੀ ਵੀ ਹੋ ਗਈ। ਆਪਾਂ ਅਧੂਰੀ ਲੈਣ ਦੀ। ਮੇਰੇ ਪੁੱਤ ਨੂੰ ਕੋਈ ਚੀਜ਼ ਪਸੰਦ ਆਵੇ ਤੇ ਉਹਨੂੰ ਮਿਲੇ ਨਾ, ਮੇਰੇ ਹੁੰਦਿਆਂ ਕਿਵੇਂ ਹੋ ਸਕਦਾ? ਓ ਪਾਪਾ, ਲਵ ਯੂ ਪਾਪਾ, ਲਵ ਯੂ ਸੋ ਮਚ। ਲਵ ਯੂ ਟੂ। ਥੈਂਕ ਯੂ ਫॉर ਦਿਸ। ਚਲੋ ਮੁੰਡਿਓ। ਨੀ ਮੈਂ ਕਾਫਲਾ ਫੁੱਲਾਂ ਦਾ ਲੈ ਕੇ ਆਇਆ, ਤੇਰੀਆਂ ਬਰੂਹਾਂ ਉੱਤੇ ਨੀ। ਜਿਹੜਾ ਗੀਤ ਕਦੇ ਕੱਲੇ ਬਹਿ ਕੇ ਗਾਇਆ, ਉਹ ਚੜ ਗਿਆ ਮੂੰਹਾਂ ਉੱਤੇ ਨੀ। ਨੀ ਮੈਂ ਕਾਫਲਾ ਫੁੱਲਾਂ ਦਾ ਲੈ ਕੇ ਆਇਆ, ਤੇਰੀਆਂ ਬਰੂਹਾਂ ਉੱਤੇ ਨੀ। ਜਿਹੜਾ ਗੀਤ ਕਦੇ ਕੱਲੇ ਬਹਿ ਕੇ ਗਾਇਆ, ਉਹ ਚੜ ਗਿਆ ਮੂੰਹਾਂ ਉੱਤੇ ਨੀ। ਕੋਈ ਭਾਗ ਲੱਗ ਜਾਵੇ, ਸੁੱਤੇ ਨੇਤਰਾਂ ਨੂੰ ਖਾਬਾਂ ਦਾ ਕੋਈ ਜਾਗ ਲੱਗ ਜਾਵੇ। ਸੁੱਤੇ ਨੇਤਰਾਂ ਨੂੰ ਖਾਬਾਂ ਦਾ ਕੋਈ ਜਾਗ ਲੱਗ ਜਾਵੇ। ਦਿਲ ਧੜਕੇ ਨਸੀਬਾਂ ਨਾਲ ਤੇਰਾ, ਚਾਵਾਂ ਦੀਆਂ ਜੂਹਾਂ ਉੱਤੇ ਨੀ। ਨੀ ਮੈਂ ਕਾਫਲਾ ਫੁੱਲਾਂ ਦਾ ਲੈ ਕੇ ਆਇਆ, ਤੇਰੀਆਂ ਬਰੂਹਾਂ ਉੱਤੇ ਨੀ। ਜਿਹੜਾ ਗੀਤ ਕਦੇ ਕੱਲੇ ਬਹਿ ਕੇ ਗਾਇਆ, ਉਹ ਚੜ ਗਿਆ ਮੂੰਹਾਂ ਉੱਤੇ ਨੀ।
ਜਨਮਦਿਨ ਮੁਬਾਰਕ। ਥੈਂਕ ਯੂ। ਥੈਂਕ ਯੂ। ਧੰਨ ਭਾਗ ਸਾਡੇ ਜੋ ਤੁਸੀਂ ਇੱਥੇ ਆਏ। ਇਹਨਾਂ ਨੂੰ ਮਿਲੋ, ਇਹ ਨੇ ਮਿਸਟਰ ਪੇਂਟਰ। ਵੇਖਣ 'ਚ ਤਾਂ ਕਿਸੇ ਹੀਰ ਦਾ ਰਾਂਝਾ ਲੱਗਦਾ ਹੈ, ਪਰ ਆਕੜ ਮਿਰਜ਼ੇ ਵਾਲੀ ਆ। ਫਿਰ ਦੇ ਹੀ ਦਿੱਤੀ ਪੇਂਟਿੰਗ? ਦਿੱਤੀ ਨਹੀਂ। ਮਤਲਬ? ਮੈਨੂੰ ਆ ਪੇਂਟਿੰਗ ਇਸ ਤਰ੍ਹਾਂ ਨਹੀਂ ਚਾਹੀਦੀ। ਪਾਪਾ ਵੱਲੋਂ ਆਮ ਸੌਰੀ। ਚਲਿਏ, ਸਤਿ ਸ਼੍ਰੀ ਅਕਾਲ। ਪਰ ਦੱਸ ਤਾਂ ਦੇ, ਇਹ ਹੈ ਕੌਣ? ਤੂੰ ਮੁੱਲ ਕੀ ਲੈਣਾ ਹੈ? ਇਹ ਤਾਂ ਦੱਸ। 5 ਲੱਖ, 10 ਲੱਖ? ਸਿਰਫ ਸਹੀ ਮੁੱਲ ਲੈਣਾ ਹੈ। ਤੇ ਮੁੱਲ ਸਿਰਫ ਪੈਸੇ ਦਾ ਨਹੀਂ ਹੁੰਦਾ। ਮੁੱਲ ਅੱਖਾਂ ਦਾ ਅਦਬ ਵੀ ਹੋ ਸਕਦਾ ਹੈ ਤੇ ਜ਼ੁਬਾਨ ਦੀ ਮਿਠਾਸ ਵੀ ਹੋ ਸਕਦਾ ਹੈ। ਇੱਕ ਮੁਸਕਰਾਹਟ ਵੀ ਹੋ ਸਕਦਾ ਹੈ ਤੇ ਮੁੱਲ ਤਾਂ ਇੱਕ ਹੰਝੂ ਵੀ ਹੋ ਸਕਦਾ ਹੈ। ਪਰ ਫਿਲਹਾਲ ਇਹ ਅਧੂਰੀ ਹੈ। ਹਾਂ, ਮੈਂ ਨੌਕਰਾਣੀ ਆ। ਹਾਂ, ਮੈਂ ਨੌਕਰਾਣੀ ਆ। ਮੈਂ ਲੋਕਾਂ ਦੇ ਘਰਾਂ 'ਚ ਜਾ ਕੇ ਸਾਫ਼ ਸਫਾਈ ਕਰਦੀ ਆ। ਮਾਲਕਾਂ ਦੇ ਮੂੰਹੋਂ ਨਿਕਲਿਆ ਹਰ ਹੁਕਮ ਪੂਰਾ ਕਰਦੀ ਆ। ਪਰ ਨੌਕਰਾਣੀ ਹੋਣਾ ਕੋਈ ਗੁਨਾਹ ਤਾਂ ਨਹੀਂ। ਇੱਥੇ ਸਾਰੇ ਨੌਕਰ ਆ। ਹਰ ਕੋਈ ਕਿਸੇ ਨਾ ਕਿਸੇ ਥੱਲੇ ਨੌਕਰੀ ਹੀ ਤਾਂ ਕਰ ਰਿਹਾ। ਕੋਈ ਸ਼ੌਂਕ ਨਾਲ ਕਰਦਾ ਤੇ ਕੋਈ ਮਜਬੂਰੀ ਨਾਲ, ਕੋਈ ਲਾਲਚ ਨਾਲ। ਨੌਕਰਾਣੀ ਦੀ ਸਹੀ ਆ। ਅਸੀਂ ਸਾਰੇ ਰੱਬ ਦੇ ਨੌਕਰ ਹੀ ਆ। ਕੰਮ ਵੱਡਾ ਛੋਟਾ ਨਹੀਂ ਹੁੰਦਾ, ਸੋਚ ਵੱਡੀ ਛੋਟੀ ਹੁੰਦੀ ਹੈ। ਇਹ ਸਭ ਤਾਂ ਕਰਮਾਂ ਦੇ ਲੇਖੇ ਜੋਖੇ ਹੀ ਹੁੰਦੇ ਆ। ਪਰ ਜਦੋਂ ਕੁਦਰਤ ਆਪਣੀ ਖੇਡ ਖੇਡਦੀ ਹੈ ਨਾ, ਤਾਂ ਮਾਲਕ ਨੂੰ ਨੌਕਰ ਤੇ ਨੌਕਰ ਨੂੰ ਮਾਲਕ ਬਣਦੇ ਦੇਰ ਨਹੀਂ ਲੱਗਦੀ। ਕਿਸਮਤ ਦਾ ਕੀ ਹੈ, ਇਹ ਤਾਂ ਕਦੇ ਵੀ ਬਦਲ ਜਾਂਦੀ ਹੈ। ਪਰ ਲੋਕਾਂ ਦੇ ਦਿੱਤੇ ਤਾਨੇ ਮਿਹਣੇ ਕਦੇ ਨਹੀਂ ਬਦਲਦੇ। ਦੁੱਖ ਦੀ ਰੱਗ ਬਣ ਕੇ ਹਮੇਸ਼ਾ ਸਹਿਕਦੇ ਰਹਿੰਦੇ ਆ। ਖੁਦ ਨੌਕਰ ਹੋ ਕੇ ਕਿਸੇ ਹੋਰ ਨੂੰ ਨੌਕਰ ਹੋਣ ਦਾ ਤਾਨਾ ਦੇਣਾ, ਇਹ ਕਿੱਥੋਂ ਦਾ ਇਨਸਾਫ ਹੈ? ਰੁਕੋ ਮੈਡਮ, ਰੁਕੋ, ਥੋੜਾ ਸਾਹ ਲੈ ਲਓ। ਮੈਡਮ ਤੁਹਾਨੂੰ 2 ਲੈਣਾ ਦਿੱਤੀਆਂ ਬੋਲਣ ਲਈ, ਤੁਸੀਂ ਪੂਰੀ ਸ਼ੋਅ ਰੀਲੀ ਚਲਾਤੀ। ਨਾਲੇ ਮੈਡਮ ਇਹ ਕਰੈਕਟਰ ਨੌਕਰਾਣੀ ਦਾ, ਤੁਸੀਂ ਐਵੇਂ ਸੰਗ ਪੜੀ ਜਾਂਦੇ ਹੋ। ਨੌਕਰਾਣੀ ਦਾ? ਮੈਨੂੰ ਦੱਸਿਆ ਗਿਆ ਸੀ ਇੱਥੇ ਲੀਡ ਦਾ ਆਡੀਸ਼ਨ ਹੋ ਰਿਹਾ। ਹਾਂਜੀ, ਲੀਡ ਦੇ ਵੀ ਹੋ ਰਹੇ ਆ, ਪਰ ਤੁਹਾਡੀ ਲੁੱਕ ਦੇਖ ਕੇ ਨਾ ਤੁਹਾਨੂੰ ਨੌਕਰਾਣੀ ਦਾ ਕਰੈਕਟਰ ਦਿੱਤਾ। ਕਰੈਕਟਰ ਛੋਟਾ ਹੈ ਪਰ ਹੈ ਬਹੁਤ ਵਧੀਆ। ਕੰਗ੍ਰੈਚੁਲੇਸ਼ਨਸ, ਯੂ ਆਰ ਸਿਲੈਕਟਡ। ਓ ਹੈਲੋ, ਟੈਲੈਂਟ ਦੀ ਰਿਸਪੈਕਟ ਕਰਨੀ ਸਿੱਖੋ। ਮੈਂ ਇੱਥੇ ਨੌਕਰਾਣੀ ਬਣਨ ਨਹੀਂ ਆਈ ਆ, ਲੀਡ ਐਕਟਰ ਬਣਨ ਆਈ ਆ। ਨੈਕਸਟ। ਪਰ ਸਰ। ਨੈਕਸਟ। ਸਰ। ਓ ਮੈਡਮ ਬਸ, ਜਾਓ ਪਲੀਜ਼ ਜਾਓ। ਕੀ ਹੋਇਆ? ਉਹੀ ਜੋ ਅਕਸਰ ਹੁੰਦਾ। ਮੇਰਾ ਰੰਗ ਦੇਖਿਆ, ਟੈਲੈਂਟ ਨਹੀਂ ਦੇਖਿਆ। ਨੌਕਰਾਣੀ ਦਾ ਛੋਟਾ ਜਿਹਾ ਰੋਲ ਕਰ ਲੋ ਕਹਿੰਦੇ। ਹਾਂ, ਨੌਕਰਾਣੀ, ਮਾਈ ਫੁੱਟ। ਉਹ ਯਾਰ ਕੋਈ ਨਾ, ਆਪਾਂ ਕੋਈ ਦੂਜਾ ਆਡੀਸ਼ਨ ਦੇ ਦਾਂਗੇ, ਤੂੰ ਟੈਨਸ਼ਨ ਨਾ ਲੈ। ਚਲ ਆਪਾਂ ਚਾਹ ਪੀਨੇ ਆ। ਆਂਟੀ ਚਾਹ ਦਿਓ 2 ਕੱਪ। ਆ ਲੈ ਚਾਹ।
ਯਾਰ ਇਹ ਵੱਡੀਆਂ ਕੰਪਨੀਆਂ ਵਾਲੇ ਛੋਟੇ ਕਲਾਕਾਰਾਂ ਨੂੰ ਵੱਡੇ ਰੋਲ ਵੀ ਤਾਂ ਨਹੀਂ ਦਿੰਦੇ। ਯਾਰ ਛੋਟੇ-ਛੋਟੇ ਰੋਲ ਕਰਕੇ ਮੈਂ ਵੱਡੀ ਹੀਰੋਇਨ ਨਹੀਂ ਬਣ ਸਕਦੀ। ਇੰਡਸਟਰੀ ਜੂਨੀਅਰ ਆਰਟਿਸਟ ਦਾ ਟੈਗ ਦੇ ਕੇ ਪਾਸੇ ਮਾਰਦੀ ਆ। ਤੈਨੂੰ ਤਾਂ ਪਤਾ ਹੀ ਆ। ਹਾਂ ਮੈਨੂੰ ਪਤਾ, ਇਸ ਲਈ ਤੂੰ ਕਦੇ ਵੀ ਹਾਰ ਨਹੀਂ ਮੰਨਣੀ ਤੇ ਨਾ ਮੈਂ ਕਦੇ ਤੈਨੂੰ ਹਾਰ ਮੰਨਣ ਦੇਣੀ ਹੈ। ਮੈਂ ਨਹੀਂ ਹਾਰ ਮੰਨਦੀ। ਹਾਰ ਉਹ ਮੰਨਣਗੇ ਜਿਨ੍ਹਾਂ ਨੂੰ ਲੱਗਦਾ ਬਿਊਟੀ ਸਿਰਫ ਰੰਗ ਨਾਲ ਦੇਖੀ ਜਾਂਦੀ ਆ, ਜਿਨ੍ਹਾਂ ਨੂੰ ਲੱਗਦਾ ਛੋਟੇ ਸ਼ਹਿਰ ਤੋਂ ਆਉਣ ਵਾਲੇ ਸਿਰਫ ਕਰਾਊਡ ਦਾ ਹਿੱਸਾ ਹੁੰਦੇ ਆ। ਮੈਂ ਇੱਕ ਦਿਨ ਇਹਨਾਂ ਤੋਂ ਵੀ ਵੱਡੇ ਸਟੂਡੀਓ 'ਚ ਕੰਮ ਕਰਾਂਗੀ, ਉਹ ਵੀ ਲੀਡ ਤੇ। ਰੱਬ ਕਰੇ ਉਹ ਦਿਨ ਛੇਤੀ ਆਵੇ, ਤੈਨੂੰ ਵੀ ਨਾ ਦੁਨੀਆ ਤੋਂ ਕੋਈ ਅਲੱਗ ਹੀ ਮਿਲੇ ਜੋ ਸਿਰਫ ਤੇਰੇ ਟੈਲੈਂਟ ਨੂੰ ਦੇਖੇ। ਬਸ ਤੂੰ ਦਿਲ ਨਾ ਛੋਟਾ ਕਰ। ਮੈਂ ਮੂੰਹ ਨਹੀਂ ਦਿਲ ਛੋਟਾ ਕਰਦੀ। ਮੈਨੂੰ ਪਤਾ ਮੈਂ ਬਹੁਤ ਟੈਲੈਂਟਡ ਆ ਤੇ ਸੋਹਣੀ ਵੀ ਬਹੁਤ ਆ। ਇਹਨਾਂ ਮੰਕੀਆਂ ਨੂੰ ਕੀ ਪਤਾ ਜਿੰਜਰਾਂ ਦਾ ਟੇਸਟ। ਹੈਲੋ ਹੈਲੋ। ਸਤਿ ਸ਼੍ਰੀ ਅਕਾਲ ਆਂਟੀ ਜੀ। ਸਤਿ ਸ੍ਰੀ ਅਕਾਲ ਪੁੱਤਰ, ਕਿਵੇਂ ਹੈ ਤੂੰ? ਸਭ ਵਧੀਆ ਆਂਟੀ ਜੀ। ਸਾਰਾ ਕਿੱਥੇ ਹੈ ਪੁੱਤਰ? ਆਂਟੀ ਉਹ ਨਹਾਉਣ ਗਈ ਹੋਈ ਹੈ। ਨਹਾਉਣ ਗਈ ਹੈ? ਹਾਂਜੀ। ਪਾਲੀ ਪੁੱਤ ਤੂੰ ਵੀ ਕਦੇ ਆ ਜੀ। ਆਉਂਗੀ ਜ਼ਰੂਰ। ਹਾਂ ਲੋ ਆਂਟੀ ਜੀ ਸਾਰਾ ਵੀ ਆ ਗਈ। ਅਸਲਾਮੁ ਅਲੈਕਮ ਮੰਮੀ। ਵਾਲੇਕਮ ਸਲਾਮ ਪੁੱਤਰ, ਕੀ ਬਣਿਆ ਅੱਜ? ਅੱਜ ਬਹੁਤ ਵਧੀਆ ਰਿਹਾ। ਮੈਨੂੰ ਸ਼ਾਰਟ ਲਿਸਟ ਕਰ ਲਿਆ ਉਹਨਾਂ ਨੇ, ਬਸ ਜਲਦੀ ਬੁਲਾਣਗੇ। ਪਤਾ ਨਹੀਂ ਮਰ ਜਾਣੇ ਹਰ ਵਾਰੀ ਕਿਹੜੀ ਲਿਸਟ 'ਚ ਪਾ ਦਿੰਦੇ ਨੇ। 3 ਸਾਲ ਹੋ ਗਏ ਨੇ ਤੈਨੂੰ ਐਕਟਰ ਨਹੀਂ ਬਣਨ ਨਿਕਲਿਆ ਨੂੰ, ਅਜੇ ਤੱਕ ਤੇ ਕੁਝ ਹੋਇਆ ਹੀ ਨਹੀਂ। ਬਸ ਹੁਣ ਤਾਂ ਮੰਜ਼ਿਲ ਨੇੜੇ ਹੀ ਆ ਅੰਮੀ। 3-4 ਸਟੂਡੀਓਜ਼ ਨੇ ਸ਼ਾਰਟ ਲਿਸਟ ਕੀਤਾ ਹੈ ਇਸ ਵਾਰ। ਕੋਈ ਨਾ ਕੋਈ ਫਿਲਮ ਤਾਂ ਸ਼ੁਰੂ ਹੋ ਜੂ, ਮੇਰਾ ਦਿਲ ਕਹਿੰਦਾ ਹੈ। ਦੇਖ ਪੁੱਤਰ, ਇਹ ਫਿਲਮਾਂ ਸ਼ਿਲਮਾਂ ਨਾ ਆਪਣੇ ਵਰਗੇ ਲੋਕਾਂ ਲਈ ਨਹੀਂ ਜੇ, ਇਹ ਤੇ ਅਮੀਰ ਲੋਕਾਂ ਦੇ ਸ਼ੌਕ ਨੇ। ਪੁੱਤਰ ਤੂੰ ਘਰ ਵਾਪਿਸ ਆ ਜਾ, ਤੇਰੇ ਲਈ ਨਾ 2-3 ਬੜੇ ਚੰਗੇ ਚੰਗੇ ਰਿਸ਼ਤੇ ਆਏ ਜੇ। ਹਾਂ ਅੰਮੀ ਮੈਂ ਤਿਆਰ ਆ ਨਿਕਾਲ ਲਈ, ਪਰ ਹੀਰੋਇਨ ਬਣਨ ਤੋਂ ਬਾਅਦ। ਜਿੰਨਾ ਚਿਰ ਮੇਰਾ ਸੁਪਨਾ ਪੂਰਾ ਨਹੀਂ ਹੋ ਜਾਂਦਾ ਮੈਂ ਹੋਰ ਕੁਝ ਨਹੀਂ ਸੋਚ ਸਕਦੀ। ਮਾਰੂ ਥਲ ਵਿੱਚ ਪਾਣੀ ਦਾ ਭੁਲੇਖਾ ਤਾਂ ਕਿਸੇ ਨੂੰ ਵੀ ਪੈ ਸਕਦਾ ਹੈ ਪੁੱਤਰ, ਪਰ ਇਹ ਭੁਲੇਖਾ ਹਕੀਕਤ 'ਚ ਬਦਲੇ ਇਹ ਜ਼ਰੂਰੀ ਨਹੀਂ ਹੈ। ਜੇ ਅੱਜ ਤੇਰੇ ਅੱਬਾ ਜ਼ਿੰਦਾ ਹੁੰਦੇ ਤਾਂ ਤੈਨੂੰ ਕੰਨੋਂ ਫੜ ਕੇ ਘਰ ਵਾਪਿਸ ਲੈ ਆਉਂਦੇ। ਤੂੰ ਘਰ ਵਾਪਿਸ ਆ ਜਾ ਪੁੱਤਰ। ਸ਼ਬਾ ਖੈਰ। ਸਤਿ ਸ਼੍ਰੀ ਅਕਾਲ ਪੇਂਟਰ ਬਾਈ। ਆ ਵੀ ਜਗਿਆ, ਕੀ ਹਾਲ ਹੈ? ਠੀਕ ਹੈ ਬਾਈ ਜੀ। ਹੋਰ ਸੁਣਾ, ਹੋਰ ਵਿਆਹ ਵਧੀਆ ਹੋ ਗਿਆ ਨਿੰਮੀ ਦਾ? ਲਾਡੋ ਦਾ ਵਿਆਹ ਵਧੀਆ ਹੋ ਗਿਆ। ਲਾਡੋ ਰਾਣੀ ਕੋਲ ਹੀ ਚੱਲਿਆ। ਸੋਚਿਆ ਬਈ ਖਾਲੀ ਹੱਥ ਕਿਉਂ ਜਾਣਾ। ਤਸਵੀਰ ਕਿੰਨੀ ਦਿੱਤੀ ਹੈ ਜੀ? ਆਹ ਤੇਰੇ ਕੋਲ ਕਿੰਨੇ ਆ? ਮੇਰੇ ਕੋਲ ਤਾਂ ਬਸ ਆ ਲਓ ਜੀ, ਐਨੇ ਕੀ ਆ ਬਸ। ਜਿੰਨੇ ਹੈਗੇ ਆ ਬਹੁਤ ਹੈ। ਆਹ ਤੇ ਬਾਪੂ ਨੂੰ ਕਹਿੰਦੀ ਪਿਛਲੇ ਪੈਸੇ ਵੀ ਦੇ ਦੇ। ਹਾਂ ਲਫੜਾ ਇਹ ਆ ਲੈ, ਚੱਲ ਸ਼ਾਬਾਸ਼। ਮੈਡਮ ਜੀ ਤੁਸੀਂ? ਸਤਿ ਸ਼੍ਰੀ ਅਕਾਲ ਜੀ। ਇੱਕ ਮਿੰਟ ਬੈਠੋ ਜੀ। ਮੈਡਮ ਜੀ ਕੀ ਲਾਓਗੇ, ਚਾਹ ਕੇ ਪਕੌੜੇ ਜੀ? ਪਹਿਲਾਂ ਇੱਕ ਗੱਲ ਦੱਸ, ਤੂੰ ਇਹ ਸਭ ਵੇਚਣ ਲਈ ਬਣਾਉਣਾ ਹੈ ਜਾਂ ਆਪਣੇ ਲਈ? ਹਾਂਜੀ ਮਤਲਬ ਜੀ? ਮਤਲਬ ਤੇਰੇ ਚਾਹ ਪਕੌੜਿਆਂ ਦਾ ਕੋਈ ਮੁੱਲ ਵੀ ਹੈਗਾ ਜਾਂ ਉਸ ਪੇਂਟਰ ਦੀ ਪੇਂਟਿੰਗ ਵਾਂਗੂ ਇਹਨਾਂ ਦਾ ਵੀ ਕੋਈ ਮੁੱਲ ਨਹੀਂ? ਅੱਛਾ ਉਹ ਨਹੀਂ ਜੀ ਨਹੀਂ, ਆਪਾਂ ਤਾਂ ਫੁੱਲ ਵਪਾਰੀ ਹਾਂ ਜੀ। ਹਾਂ ਤੁਸੀਂ ਪਕੌੜਿਆਂ ਨੂੰ ਛੱਡੋ, ਜੇ ਕੋਈ ਮੇਰਾ ਵੱਧ ਮੁੱਲ ਲਾਵੇ ਨਾ ਮੈਂ ਤਾਂ ਝੱਟ ਵਿਕ ਜਾ। ਇਹ ਕਿੱਦਾਂ ਦਾ ਬੰਦਾ ਹੈ ਜਿਹਨੇ 10 ਲੱਖ ਠੁਕਰਾਤਾ? ਇਹ ਤਾਂ ਬੰਦਾ ਨਹੀਂ ਜੀ,
ਹੋਰ ਹੀ ਦੁਨੀਆ ਦਾ ਬਸ਼ਿੰਦਾ ਰੱਬ ਨੇ ਗਲਤੀ ਨਾਲ ਇਸ ਦੁਨੀਆ ਤੇ ਭੇਜਤਾ। ਮੈਂ ਸਮਝੀ ਨਹੀਂ। ਦੇਖੋ ਜੀ, ਪੈਸੇ ਦਾ ਮੋਹ ਨਹੀਂ, ਦੁਨੀਆ ਦੀ ਪਰਵਾਹ ਨਹੀਂ, ਰੰਗਾਂ ਦੀ ਦੁਨੀਆ ਦਾ ਰਾਜਾ। ਇਹਦਾ ਇਹ ਨਹੀਂ ਪਤਾ ਇਹ ਲੱਖਾਂ ਦੀ ਚੀਜ਼ ਕੱਖਾਂ 'ਚ ਦੇ ਦੇ ਤੇ ਜੇ ਨਾ ਦੇਵੇ ਤਾਂ ਕੱਖਾਂ ਦੀ ਚੀਜ਼ ਲੱਖਾਂ 'ਚ ਵੀ ਨਾ ਦੇਵੇ। ਜਿਵੇਂ ਇਹ ਕੁਦਰਤ ਨੂੰ ਦੇਖਦਾ ਨਾ ਜੀ, ਮਹਿਸੂਸ ਕਰਦਾ, ਬਸ ਉਸੇ ਨਾਲ ਗੁੱਟਕੂ ਕਰਦਾ। ਗੁਟਕੂ? ਹਾਂਜੀ, ਕੁਦਰਤ ਨਾਲ ਗੁੱਟਕੂ ਕਰਦਾ ਇਹ। ਗੁਫ਼ਤਗੂ? ਹਾਂਜੀ ਹਾਂਜੀ, ਉਹੀ ਗੁੱਟਕੂ। ਲੋਕ ਤਾਂ ਇਹਦੀਆਂ ਗੱਲਾਂ ਸੁਣ ਕੇ ਉਹਨੂੰ ਪਾਗਲ ਕਹਿੰਦੇ ਆ ਜੀ। ਹੁਣ ਇਹ ਪਾਗਲ ਆ ਜਾਂ ਲੋਕ ਪਾਗਲ ਆ, ਇਹ ਤਾਂ ਬਸ ਰੱਬ ਹੀ ਜਾਣਦਾ। ਤੇ ਉਹ ਫੋਟੋ, ਉਹਦੇ ਵਿੱਚ ਜਿਹੜੀ ਕੁੜੀ ਹੈ, ਉਹ ਇਹਦੀ ਕੋਈ ਖਾਸ ਹੈ ਜਿਹੜੀ ਉਹ ਵੇਚਣਾ ਨਹੀਂ ਚਾਹੁੰਦਾ? ਇਹ ਤਾਂ ਇਹਨੂੰ ਵੀ ਨਹੀਂ ਪਤਾ ਜੀ। ਇੱਕ ਦਿਨ ਫਟੀ ਹੋਈ ਫੋਟੋ ਮਿਲੀ ਸੀ, ਇਹਨੇ ਆਪਣੀ ਕਲਾ ਨਾਲ ਉਹਨੂੰ ਪੂਰਾ ਕਰਤਾ। ਰੰਗਾਂ ਤੋਂ ਖਾਸ ਇਹਦੇ ਲਈ ਕੁਝ ਨਹੀਂ ਜੀ। ਉਹ ਛੋਟੂ, ਅਗਲਾ ਫੜਾ। ਹਾਂ ਡਾਰਲਿੰਗ, ਕਾਹਦੀ ਟੈਨਸ਼ਨ ਲਈ ਆ? ਤੇਰੇ ਵਾਲਾ ਕੰਮ ਮੈਂ ਕਰਵਾਤਾ। ਹਾਂ, ਅਗਲੀ ਫਿਲਮ ਐਮੀ ਨਾਲ ਆ। ਕੀ ਐਮੀ ਨੂੰ ਨਹੀਂ ਜਾਣਦੀ ਯਾਰ? ਐਮੀ ਵਿਰਕ ਹੋਰ ਐਮੀ ਭੂੰਦੜੀ ਵਾਲਾ। ਹਾਂ, ਨਾਲੇ ਫਿਲਮ ਯੂਕੇ ਆ। ਤੈਨੂੰ ਖਰਚੇ ਦੀ ਕੀ ਟੈਨਸ਼ਨ ਆ? ਖਰਚਾ ਤਾਂ ਪ੍ਰੋਡਿਊਸਰ ਨੇ ਕਰਨਾ। ਜੇ ਕਹੇ ਤਾਂ ਮੈਂ ਵੀ ਨਾਲ ਹੀ ਚੱਲਾਂ। ਹੈ, ਨਾਲੇ ਤੂੰ ਆਪਦੇ ਵਾਲਾ ਪ੍ਰੋਮਿਸ ਪੂਰਾ ਕਰ ਦੀ। ਯਾਰ ਕਰਤੀ ਨਾ ਉਹੀ ਗੱਲ। ਫਿਰ ਮੈਨੂੰ ਪਹਿਲਾਂ ਪਤਾ ਸੀ ਕੱਲ ਤੂੰ ਵੱਡੀ ਹੀਰੋਇਨ ਬਣ ਗਈ। ਫਿਰ ਸਾਡੀ ਛਤਰੀ ਤੇ ਕਿੱਥੇ ਬਹਿਣਾ ਯਾਰ? ਚਲੋ ਮੈਂ ਤੁਹਾਡੇ ਨਾਲ ਫਿਰ ਗੱਲ ਕਰਦਾ, ਠੀਕ ਹੈ? ਹਾਂਜੀ ਠੀਕ ਹੈ, ਓਕੇ, ਕੋਈ ਗੱਲ ਨਹੀਂ, ਆਪਾਂ ਕਰਦੇ ਹਾਂ ਗੱਲ। ਓਕੇ ਬਾਏ, ਟੇਕ ਕੇਅਰ। ਹੈਲੋ ਜੀ। ਹੈਲੋ ਸਰ, ਹਾਊ ਆਰ ਯੂ? ਫਾਈਨ, ਤੁਸੀਂ ਦੱਸੋ ਕਿਵੇਂ ਹੋ? ਵਧੀਆ। ਮੈਂ ਤਾਂ ਤੁਹਾਨੂੰ ਬਸ ਫੋਟੋਜ਼ ਦੇਣ ਆਈ ਸੀ, ਨਿਊ ਕਰਵਾਈਆਂ ਨੇ। ਨਵੀਆਂ ਫੋਟੋਆਂ ਕਰਵਾਉਣ ਦੀ ਕੀ ਲੋੜ ਸੀ? ਮੇਰੇ ਕੋਲ ਤਾਂ ਪਹਿਲਾਂ ਹੀ ਬਹੁਤ ਫੋਟੋਆਂ ਪਈਆਂ। ਸਰ ਇਹ ਫੋਟੋਜ਼, ਜਿਹਨੂੰ ਵੀ ਤੇਰੀਆਂ ਫੋਟੋਆਂ ਇਦਾਂ ਭੇਜਦਾ ਉਹ ਮੈਨੂੰ ਵਾਪਸ ਇਦਾਂ ਭੇਜਦਾ। ਸਾਰਾ ਰਾਜੇ, ਤੈਨੂੰ ਕਿੰਨੀ ਵਾਰ ਸਮਝਾ ਚੁੱਕਿਆ ਮੈਂ ਕਿ ਲੀਡ ਦੇ ਚੱਕਰਾਂ 'ਚ ਟਾਈਮ ਵੇਸਟ ਨਾ ਕਰ। ਜੋ ਵੀ ਨਿੱਕਾ ਮੋਟਾ ਕਰੈਕਟਰ ਮਿਲਦਾ ਨਾ ਕਰ ਲੈ। ਨਾਲੇ ਜਿਹਨੇ ਛਾਉਣਾ ਹੁੰਦਾ ਨਾ ਉਹ ਇੱਕ ਛੋਟੇ ਜਿਹੇ ਸੀਨ 'ਚ ਵੀ ਛਾ ਜਾਂਦਾ। ਜੇ ਰੱਬ ਨੇ ਚਾਹਿਆ ਤਾਂ ਲੀਡ ਵੀ ਮਿਲ ਜੂ। ਕਿਉਂ ਟੈਨਸ਼ਨ ਲਈ ਆ? ਤੁਹਾਡੀ ਨਿਗਾਹ 'ਚ ਹੈ ਕੋਈ ਕੁੜੀ ਜੋ ਇਦਾਂ ਹੀਰੋਇਨ ਬਣੀ ਹੋਵੇ? ਫੇਰ ਉਹੀ ਗੱਲਾਂ ਰਾਜੇ, ਦਿਮਾਗ ਤੋਂ ਕੰਮ ਲੈ। ਮੈਂ ਤੈਨੂੰ ਸੇਵ ਕਰ ਰਿਹਾ। ਹੀਰੋਇਨ ਬਣਨ ਲਈ ਇਹ ਕੱਲੀ ਐਕਟਿੰਗ ਨਹੀਂ ਚੱਲਦੀ, ਹੋਰ ਬਹੁਤ ਕੁਝ ਕਰਨਾ ਪੈਂਦਾ। ਆ ਜਿਹੜੇ ਆ ਲੀਡ ਦੀ ਵੇਟ ਕਰਦੀ ਨਾ ਬੁੱਢੀ ਨਾ ਹੋ ਜੀ ਕਿਤੇ। ਆ ਫਿਰ ਤੈਨੂੰ ਉਹੀ ਭੂਆ, ਚਾਚੀ, ਮਾਸੀ ਉਹ ਰੋਲ ਕਰਨੇ ਪੈਣੇ ਆ। ਮੇਰੀ ਮੰਨ, ਲੀਡ ਦੇ ਸੁਪਨੇ ਦੇਖਣੇ ਛੱਡ ਦੇ। ਹਾਂ ਥੈਂਕਸ ਫॉर योर ਕੰਸਰਨ। ਨਾਲੇ ਹਾਂ, ਜੇ ਖੁਦਾ ਸਲਾਹ ਦੇਣ ਜੋਗਾ ਕਰ ਦਵੇ ਤਾਂ ਸੁਪਨੇ ਪੂਰੇ ਕਰਨ ਦੀ ਦੇਈਦੀ ਆ, ਨਾ ਕਿ ਛੱਡਣ ਦੀ। ਹਾਂਜੀ ਪੇਂਟਰ ਸਾਹਿਬ, ਪਾਰਟੀ ਹੋ ਗਈ ਵੀ ਤੇਰੇ ਕੰਨੀ? ਪਾਰਟੀ? ਲੈ ਦੱਸ, ਉਹ 30 ਲੱਖ ਦੀ ਲੋਟਰੀ ਲੱਗੀ ਹੈ ਤੇਰੀ, ਪਾਰਟੀ ਤਾਂ ਬਣਦੀ ਆ ਬਈ। 30 ਲੱਖ ਦੀ ਲੋਟਰੀ? ਮੈਂ ਸਮਝਿਆ ਨਹੀਂ। ਉਹ ਸਰਪੰਚ ਦੀ ਕੁੜੀ ਨਹੀਂ ਸੀ ਉਹ ਜਿਹਦੀ ਆਪਾਂ ਪਾਰਟੀ ਤੇ ਗਏ ਸੀ? ਹੈਪੀ ਬਰਥਡੇ ਵਾਲੀ ਆਈ ਸੀ ਅੱਜ, ਪੁੱਛਦੀ ਸੀ ਤੇਰੇ ਬਾਰੇ। ਫਿਰ ਲੈ, ਉਹ ਭੋਲਿਆ ਪੰਛੀ ਆ, ਪਸੰਦ ਕਰਦੀ ਆ ਤੈਨੂੰ। ਤੈਨੂੰ ਕਿਵੇਂ ਪਤਾ? ਅੱਛਾ, ਹੋਰ ਤਾਂ ਸਾਰਾ ਕੁਝ ਤੈਨੂੰ ਹੀ ਪਤਾ। ਮੈਂ ਵੀ ਇੱਕ ਮਰ ਜਾਣੀ ਨੂੰ ਚਾਹ ਨਾਲ ਬਥੇਰੀਆਂ ਬਾਲੂਸ਼ਾਹੀਆਂ ਖਵਾਈਆਂ। ਤਜਰਬੇ ਆ ਤੇਰੇ ਭਰਾ ਦੇ। ਦੇਖ, ਉਹਦੇ ਦਿਲ 'ਚ ਕੁਛ ਤਾਂ ਹੈ ਤੇਰੇ ਲਈ। ਹੈਗਾ, ਪਤਾ ਹੈ ਮੈਨੂੰ। ਉਹਦੇ ਦਿਲ 'ਚ ਹੈ ਮੇਰੇ ਲਈ ਬਹੁਤ ਸਾਰਾ ਗੁੱਸਾ।
ਓ ਯਾਰ ਗੁੱਸਾ ਹੀ ਤਾਂ ਪਿਆਰ ਦੀ ਪਹਿਲੀ ਪੌੜੀ ਹੁੰਦੀ ਆ। ਜੱਟ ਜੁਲੀ ਨਹੀਂ ਵੇਖੀ ਤੂੰ? ਤੂੰ ਨਾ ਆਪਣੇ ਤਜਰਬੇ ਕਿਤੇ ਹੋਰ ਵਰਤ ਲਾ। ਮੇਰਾ ਇਹਨਾਂ ਕੰਮਾਂ 'ਚ ਕੋਈ ਧਿਆਨ ਨਹੀਂ, ਇਹ ਤੂੰ ਚੰਗੀ ਤਰ੍ਹਾਂ ਜਾਣਦਾ ਹੈ। ਆਹੀ ਤਾਂ ਦੁੱਖ ਆ ਕਿ ਮੈਂ ਚੰਗੀ ਤਰ੍ਹਾਂ ਜਾਣਦਾ ਸਾਰਾ ਕੁਝ। ਹੁਣ ਤਾਂ ਜਵਾਨੀ ਜ਼ੋਰ ਆ। ਇਸ ਉਮਰ ਦੇ ਵਿੱਚ ਕਿਸੇ ਚੀਜ਼ ਦੀ ਘਾਟ ਨਹੀਂ ਮਹਿਸੂਸ ਹੁੰਦੀ, ਪਰ ਢਲਦੀ ਉਮਰ 'ਚ ਤਾਂ ਕੋਈ ਖਿਆਲ ਰੱਖਣ ਵਾਲਾ ਚਾਹੀਦਾ ਨਾ। ਮੈਂ ਯਾਰ ਆ ਤੇਰਾ, ਮੈਂ ਨਾ ਸੋਚੂੰਗਾ ਤਾਂ ਹੋਰ ਕੌਣ ਸੋਚੂ। ਮੈਂ ਸੋਚਦਾ ਸਿੰਮੀ ਵਰਗੀ ਭਾਬੀ ਹੋਵੇ, ਮਤਲਬ ਸਿੰਮੀ ਹੀ ਭਾਬੀ ਹੋਵੇ ਜਿਹੜੀ ਤੇਰੇ ਘਰ ਦਾ, ਤੇਰੇ ਰੰਗਾਂ ਦਾ ਆ ਤੇਰੀਆਂ ਤਸਵੀਰਾਂ ਦਾ ਖਿਆਲ ਰੱਖੇ, ਤੇ ਤੁਹਾਡੇ 2-3 ਨਿੱਕੇ ਨਿੱਕੇ ਪੇਂਟਰ ਹੋਣ ਤੇ ਤਾਏ ਦੀ ਗੋਦੀ ਦੇ ਵਿੱਚ ਟਪੂਸੀਆਂ ਲਾਉਂਦੇ ਫਿਰਨ, ਤੇ ਮੈਂ ਉਹਨਾਂ ਵਾਸਤੇ ਗਰਮ-ਗਰਮ ਪਕੌੜੇ ਬਣਾਵਾਂ। ਤੇਰਾ ਘਰ ਵਸਦਾ ਹੋ ਜੇ ਤੇ ਮੇਰਾ ਫਿਕਰ ਮੁੱਕੇ। ਉਹ ਸੋਚ ਯਾਰ, ਉਹ ਕੁੜੀ ਕੈਨੇਡਾ ਤੋਂ ਆਈ ਆ, ਜਨਤਾ ਇੱਥੇ 30-30 ਲੱਖ ਰੁਪਇਆ ਚੱਕੀ ਫਿਰਦੀ ਕੈਨੇਡਾ ਵਾਲੀ ਕੁੜੀ ਵਾਸਤੇ, ਤੇ ਤੂੰ ਹੀ ਮਰੀ ਜਾਂਦਾ। ਉਹ ਬਾਬੇ ਕੈਨੇਡਾ ਕੈਨੇਡਾ। ਮੈਂ ਕੀ ਕਰਨਾ ਬੇਗਾਨੀ ਧਰਤੀ ਤੇ ਜਾ ਕੇ? ਮੈਂ ਆਪਣੀ ਮਿੱਟੀ ਵਿੱਚ ਖੁਸ਼ ਹਾਂ। ਉਹ ਯਾਰ ਤੂੰ ਮਿੱਟੀ ਦੀ ਬੋਰੀ ਭਰ ਕੇ ਨਾਲ ਹੀ ਲੈ ਜੀ। ਉਹ ਲੋਕ ਕੈਨੇਡਾ ਸਕੂਟਰ ਟਰੈਕਟਰ ਮੰਜੇ ਲੈ ਕੇ ਫਿਰਦੇ ਆ, ਤੇ ਤੂੰ ਬੋਰੀ ਲੈ ਜੀ। ਦੇਖ ਯਾਰ, ਤੂੰ ਕਿਹੜਾ ਕੋਈ ਜੁਗਾੜ ਕਰਨਾ ਪੈਸੇ ਦਾ, ਬਸ ਥੋੜਾ ਜਿਹਾ ਪਿਆਰ ਹੀ ਕਰਨਾ। ਪਿਆਰ ਕੀਤਾ ਨਹੀਂ ਜਾਂਦਾ, ਪਿਆਰ ਹੋ ਜਾਂਦਾ ਹੈ। ਤੇ ਜਦੋਂ ਹੁੰਦਾ ਹੈ ਨਾ, ਤਾਂ ਇਹ ਪਿਆਰ ਜਾਂ ਫਿਰ ਹੋਰ ਖਿਆਲ ਨਹੀਂ ਆਉਣ ਦਿੰਦਾ। ਨਾਲੇ ਪਿਆਰ ਇੱਕ ਵਾਰ ਹੁੰਦਾ ਹੈ, ਤੇ ਮੈਨੂੰ ਮੇਰੀ ਇਹ ਦੁਨੀਆ ਨਾਲ ਪਿਆਰ ਹੋ ਗਿਆ। ਹੁਣ ਇਹੀ ਮੇਰੇ ਲਈ ਸਭ ਕੁਝ ਹੈ। ਮੈਨੂੰ ਹੋਰ ਕਿਸੇ ਪਿਆਰ ਦੀ ਜ਼ਰੂਰਤ ਹੀ ਨਹੀਂ ਹੈ। ਹੁਣ ਮੈਂ ਆਪਣਾ ਕੰਮ ਕਰ ਲਾਂ, ਤੈਨੂੰ ਵੀ ਤੇਰੀ ਦੁਕਾਨ ਤੇ ਗ੍ਰਾਹਕ ਲੱਭਦੇ ਹੋਣੇ ਆ। ਚਾਹ ਠੰਡੀ ਹੋ ਜਾਂਦੀ ਤੇਰੀ, ਪੀ ਲਈ। सारा, मैं खाना ले आई हूँ, तू प्लीज़ खाना लगा देना यार। मैं 2 मिनट फ्रेश होके आनी है। Guess what? ਵਾਟ? I have a good news for you. ਗੁੱਡ ਨਿਊਜ਼? ਕੀ ਹੈ ਗੁੱਡ ਨਿਊਜ਼? ਸਬਰ ਤਾਂ ਕਰ, ਪਹਿਲਾਂ ਮੈਂ ਰੋਟੀ ਖਾ ਲਾਂ, ਬਾਅਦ ਚ ਦੱਸਾਂਗੀ। ਮੈਂ ਨਹੀਂ, ਮੈਨੂੰ ਨਹੀਂ ਪਤਾ, ਹੁਣੇ ਦੱਸ। ਓ ਯਾਰ, ਮੈਂ ਨਹੀਂ ਖਾਣੀ ਰੋਟੀ। ਇਹ ਕੀ ਗੱਲ ਹੋਈ? ਅੱਜ ਜਿਹੜੇ ਐਡ ਸ਼ੂਟ ਤੇ ਮੈਂ ਗਈ ਸੀ ਨਾ, ਉੱਥੇ ਮੈਨੂੰ ਇੱਕ ਪ੍ਰੋਡਿਊਸਰ ਮਿਲਿਆ। ਉਹਨੂੰ ਆਪਣੀ ਫਿਲਮ ਵਾਸਤੇ ਬਿਲਕੁਲ ਤੇਰੇ ਵਰਗੀ ਕੁੜੀ ਚਾਹੀਦੀ ਹੈ। ਉਹਨਾਂ ਨੂੰ ਮੈਂ ਤੇਰੀਆਂ ਫੋਟੋਆਂ ਦਿਖਾਈਆਂ ਤੇ ਤੇਰੇ ਬਾਰੇ ਦੱਸਿਆ ਵੀ ਹੈ। ਐਂਡ ਦ ਗੁੱਡ ਨਿਊਜ਼ ਇਜ਼, ਉਹਨਾਂ ਨੇ ਤੈਨੂੰ ਮਿਲਣ ਲਈ ਕੱਲ ਹੀ ਬੁਲਾਇਆ। ਸੱਚੀ? ਹਾਂਜੀ। ਥੈਂਕ ਯੂ ਪਾਲੀ। ਥੈਂਕ ਯੂ ਹੁਣ ਨਾ ਕਰ, ਬਾਅਦ ਚੋਂ ਕਰੀ। ਪਹਿਲਾਂ ਕੱਲ ਜਾ ਕੇ ਉਹਨਾਂ ਨਾਲ ਮੀਟਿੰਗ ਕਰਕੇ ਆ। ਫਿਲਹਾਲ ਮੈਨੂੰ ਦਾਲ ਫੜਾ। ਹੈਲੋ ਸਰ। Hello, have a seat. ਥੈਂਕ ਯੂ। Sara? ਸਾਰਾ ਹਿਆਤ ਅਲੀ। Good name. Are you local from Chandigarh? ਨਹੀਂ ਸਰ, ਮੈਂ ਮਲੇਰਕੋਟਲੇ ਤੋਂ ਬਿਲੋਂਗ ਕਰਦੀ ਹਾਂ। ਕੰਮ ਦੇ ਸਿਲਸਿਲੇ 'ਚ ਇੱਥੇ ਰਹਿੰਦੀ ਹਾਂ। ਓਕੇ। ਮੈਂ ਤੁਹਾਡਾ ਆਡੀਸ਼ਨ ਦੇਖਿਆ, ਮੈਨੂੰ ਵਧੀਆ ਲੱਗਾ। ਤੁਸੀਂ ਪਹਿਲਾਂ ਕਦੇ ਕੰਮ ਕੀਤਾ? ਨੋ ਸਰ, ਆਈ ਐਮ ਸਟਿਲ ਲੁਕਿੰਗ ਫॉर ਮਾਈ ਬ੍ਰੇਕ। ਬਟ ਮੈਂ ਸਕੂਲ ਤੋਂ ਲੈ ਕੇ ਕਾਲਜ ਤੱਕ ਥੀਏਟਰ ਕੀਤਾ ਹੈ। ਪਤਾ ਨਹੀਂ ਕਿੰਨੇ ਨੁੱਕੜ ਨਾਟਕ ਔਰ ਸਟੇਜ ਪਲੇ ਕਰ ਚੁੱਕੀ ਹਾਂ। ਮੇਰੀ ਐਕਟਿੰਗ ਨੂੰ ਦੇਖ ਕੇ ਮੈਨੂੰ ਹਮੇਸ਼ਾ ਲੀਡ ਰੋਲ ਹੀ ਮਿਲਦਾ ਸੀ। ਮੈਂ ਸੋਚਿਆ ਥੀਏਟਰ ਤੋਂ ਬਾਅਦ ਫਿਲਮਾਂ 'ਚ ਵੀ ਲੀਡ ਕਰਾਂ, ਪਰ ਇੱਥੇ ਕਿਸੇ ਨੂੰ ਮੇਰਾ ਟੈਲੈਂਟ ਨਜ਼ਰ ਹੀ ਨਹੀਂ ਆਉਂਦਾ।
ਟੈਲੈਂਟ ਤਾਂ ਦਿਖਦਾ ਹੈ ਪਰ ਲੋਕ ਦੇਖਣਾ ਨਹੀਂ ਚਾਹੁੰਦੇ। ਲਕੀਰ ਤੇ ਫਕੀਰ ਕੋਈ ਹਟ ਕੇ ਕਰਨਾ ਹੀ ਨਹੀਂ ਚਾਹੁੰਦਾ। ਮੈਂ ਕੁਝ ਅਲੱਗ ਸੋਚਿਆ, ਦੁਨੀਆ ਤੋਂ ਹਟ ਕੇ ਕੁਝ ਨਵਾਂ, ਇੱਕ ਡਿਫਰੈਂਟ ਜਿਹਾ ਨਾ ਕੋਈ ਕਨਸੈਪਟ ਲੈ ਕੇ ਆਉਣਾ ਚਾਹੁੰਦਾ। ਆਈ ਐਪਰੀਸ਼ੀਏਟ ਸਰ। ਮੈਂ ਬਹੁਤ ਜਲਦੀ ਇੱਕ ਫਿਲਮ ਅਨਾਉਂਸ ਕਰਨ ਜਾ ਰਿਹਾ। ਇਹ ਫਿਲਮ ਇੱਕ ਕੁੜੀ ਦੀ ਕਹਾਣੀ ਹੈ ਜਿਹਨੂੰ ਕਿ ਦੁਨੀਆ ਦਬਾਉਣ ਦੀ ਕੋਸ਼ਿਸ਼ ਕਰਦੀ ਹੈ, ਪਰ ਉਹ ਕੁੜੀ ਦੱਬਦੀ ਕਿੱਥੇ ਹੈ। ਵਾਓ, ਇਟਸ ਅ ਗ੍ਰੇਟ ਕਨਸੈਪਟ। Your face is very charming. You are very beautiful. Different from other girls. ਤੁਹਾਡੇ 'ਚੋਂ ਸਾਰੀਆਂ ਖੂਬੀਆਂ ਨੇ ਜੋ ਸਟਾਰ ਬਣਨ ਵਾਸਤੇ ਚਾਹੀਦੀਆਂ ਨੇ ਤੇ ਮੈਂ ਬਣਾਵਾਂਗਾ ਤੁਹਾਨੂੰ ਇੱਕ ਸਟਾਰ। ਇਸ ਫਿਲਮ ਵਿੱਚ ਮੈਂ ਤੁਹਾਨੂੰ ਲੀਡ ਲਈ ਸਾਈਨ ਕਰ ਰਿਹਾ। ਥੈਂਕ ਯੂ ਸੋ ਮਚ ਸਰ। ਵੈਲਕਮ ਔਨ ਦਾ ਬੋਰਡ। ਥੈਂਕ ਯੂ ਸਰ। ਕੀ ਬਣਿਆ? ਦੱਸ ਤਾਂ ਸਹੀ ਮੈਨੂੰ ਕੀ ਬਣਿਆ? ਅੱਜ ਵੀ ਕੰਮ ਨਹੀਂ ਬਣਿਆ। ਉਹ ਚੱਲ ਕੋਈ ਨਾ, ਮੈਨੂੰ ਨਾ ਇੱਕ ਹੋਰ ਵੀ ਪ੍ਰੋਡਿਊਸਰ ਦਾ ਪਤਾ ਹੈ, ਆਪਾਂ ਨਾ ਉਹਦੇ ਕੋਲ ਚੱਲਾਂਗੇ। ਹਾਏ ਸ਼ੁਕਰ ਹੈ ਵਾਹਿਗੁਰੂ ਦਾ। ਤੈਨੂੰ ਪਤਾ ਹੈ ਮੈਨੂੰ ਨਾ ਸਵੇਰੇ ਤੋਂ ਹੀ ਬਹੁਤ ਜ਼ਿਆਦਾ ਸਟਰੋਂਗ ਇੰਟਿਊਸ਼ਨ ਆ ਰਹੀ ਸੀ ਗੁੱਡ ਨਿਊਜ਼ ਦੀ। ਬਸ ਪਹਿਲਾ ਬ੍ਰੇਕ ਚਾਹੀਦਾ ਸੀ। ਹੁਣ ਮੈਂ ਆਪਣਾ ਬੈਸਟ ਦੇਣਾ। ਹਾਂ, ਦਿਨ ਰਾਤ ਮਿਹਨਤ ਕਰਨੀ ਹੈ। ਯੂ ਡਿਜ਼ਰਵ ਮੋਰ ਸਾਰਾ। ਤੂੰ ਬਹੁਤ ਅੱਗੇ ਜਾਏਂਗੀ, ਦੇਖ ਲਈ ਤੂੰ। ਸਾਰੇ ਪਾਸੇ ਬਸ ਤੇਰੇ ਚਰਚੇ ਹੋਣਗੇ, ਟੀਵੀ, ਰੇਡੀਓ, ਸਿਨੇਮਾ, ਹਰ ਪਾਸੇ ਬਸ ਸਾਰਾ ਹੀ ਸਾਰਾ। ਕੀ ਗੱਲ, ਨੀਂਦ ਨਹੀਂ ਆ ਰਹੀ? ਨੀਂਦ ਵੀ ਕਮਾਲ ਹੀ ਹੈ। ਪਹਿਲਾਂ ਟੈਨਸ਼ਨ 'ਚ ਨਹੀਂ ਆਉਂਦੀ, ਅੱਜ ਖੁਸ਼ੀ 'ਚ ਨਹੀਂ ਆ ਰਹੀ। ਇੰਨੀ ਸਟਰਗਲ, ਇੰਨੇ ਰਿਜੈਕਸ਼ਨਸ, ਇੰਨੇ ਟਾਈਮ ਤੋਂ ਬਾਅਦ ਫਾਈਨਲੀ। ਉਹ ਸੁਪਨਾ ਹੀ ਕੀ ਜਿਹਦੇ ਲਈ ਸਟਰਗਲ ਨਾ ਕਰਨੀ ਪਏ। ਤੂੰ ਸਹੀ ਕਹਿੰਦੀ ਸੀ ਪਾਲੀ, ਕੋਈ ਖਾਸ ਹੀ ਹੋਊਗਾ ਜੋ ਮੈਨੂੰ ਬਿਨਾਂ ਕਿਸੇ ਭੇਦਭਾਵ ਤੋਂ ਦੇਖੂਗਾ। ਥੈਂਕ ਯੂ ਸੋ ਮਚ ਮੈਨੂੰ ਉਸ ਬੰਦੇ ਨਾਲ ਮਿਲਵਾਉਣ ਲਈ। ਥੈਂਕ ਯੂ ਮੇਰਾ ਨਹੀਂ, ਵਾਹਿਗੁਰੂ ਜੀ ਦਾ ਕਰ। ਮੈਂ ਤੇ ਬਸ ਫਰੈਂਡ ਹੋਣ ਦਾ ਫਰਜ਼ ਨਿਭਾਇਆ। ਮੇਰੀ ਸਟਾਰ ਸਾਰਾ। ਜਿਹਦੇ ਕੋਲ ਤੇਰੀ ਵਰਗੀ ਫਰੈਂਡ ਹੋਵੇ ਉਹ ਆਲਰੇਡੀ ਸਟਾਰ ਆ। ਅੱਛਾ, ਹੁਣ ਚੱਲੀਏ ਸਟਾਰ ਜੀ ਸੌਣ ਲਈ। ਮੈਂ ਸੁਣਿਆ ਸਟਾਰ ਸੌਂਦੇ ਨਹੀਂ। ਅੱਛਾ, ਦੱਸਾਂ ਤੈਨੂੰ, ਸਟਾਰ ਸੌਂਦੇ ਨਹੀਂ। ਚੱਲ ਚੱਲ, ਸਟਾਰ ਸੌਂਦੇ ਨਹੀਂ। ਹੋਰ ਕਿੰਨੀ ਸੋਹਣੀ ਬਣਾਉਣਾ ਹੈ ਇਹਨੂੰ। ਸੋਹਣੀ ਤਾਂ ਕਾਦਰ ਨੇ ਬਣਾਇਆ ਹੈ। ਮੈਂ ਤਾਂ ਬਸ ਉਹਦੀ ਨਕਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਤੂੰ ਮੇਰੀ ਪੇਂਟਿੰਗ ਕਿਉਂ ਨਹੀਂ ਬਣਾਉਂਦਾ? ਮੈਂ ਵੀ ਤਾਂ ਸੋਹਣੀ ਆ, ਇਹਦੇ ਨਾਲੋਂ ਤਾਂ ਮੈਂ ਕਿਤੇ ਜ਼ਿਆਦਾ ਸੋਹਣੀ ਆ। ਬੈਠੋ। ਕੁਦਰਤ ਨੇ ਹਰ ਇੱਕ ਚੀਜ਼ ਨੂੰ ਬਹੁਤ ਸੋਹਣਾ ਬਣਾਇਆ ਹੈ, ਬਲਕਿ ਸਭ ਤੋਂ ਸੋਹਣਾ ਤਾਂ ਉਹਨੇ ਇਨਸਾਨ ਨੂੰ ਬਣਾਇਆ ਹੈ। ਪਰ ਸੋਹਣੀ ਚੀਜ਼ ਨੂੰ ਖਰਾਬ ਕਰਨ ਦੀ ਇਨਸਾਨ ਦੀ ਪੁਰਾਣੀ ਆਦਤ ਹੈ। ਜਿੰਨਾ ਇਨਸਾਨ ਨੂੰ ਕੁਦਰਤ ਦੇ ਨੇੜੇ ਹੋਣਾ ਚਾਹੀਦਾ ਸੀ, ਉਨਾ ਦੂਰ ਹੋ ਗਿਆ। ਪਰਦੇ ਹਟ ਜਾਣ ਤਾਂ ਸਾਰੇ ਬਹੁਤ ਸੋਹਣੇ ਆ। ਵੈਸੇ ਵੀ ਕੁਦਰਤ ਨੇ ਕਿਸੇ ਨਾਲ ਕੋਈ ਫਰਕ ਨਹੀਂ ਕੀਤਾ। ਫਿਰ ਤੂੰ ਕਿਉਂ ਫਰਕ ਕਰਦਾ ਹੈ? ਪਰਦਿਆਂ ਪਿੱਛੇ ਭਾਵੇਂ ਕਿੰਨੀ ਵੀ ਖੂਬਸੂਰਤੀ ਹੋਵੇ, ਮਾਇਨੇ ਨਹੀਂ ਰੱਖਦੀ। ਤੇ ਦੂਜੇ ਪਾਸੇ ਪਰਦੇ ਨਾ ਹੋਣ ਤਾਂ ਖੂਬਸੂਰਤੀ ਬਿਆਨ ਕਰਨੀ ਔਖੀ ਹੋ ਜਾਂਦੀ ਹੈ।
अस्सलाम वालेकुम अम्मी। वालेकुम सलाम पुत्र। अम्मी खुदा ने दुआ कबूल कर ली। खाबां दे रेगिस्तान च पानी नहीं, अबशार मिले। खुलियां अखां नाल देखे सुपने पूरे होण लगे आ अम्मी। सारा पुत्र तू सच कह रही है? या अल्लाह। हाँ अम्मी, अज मेरी पहली फिल्म दा शूट, मेरा मतलब मेरा काम शुरू होण लग गया। अज मैं सच्ची बहुत खुश हाँ। मैं हुणे मज़ार ते जाके सदका दे के आउंदी हां। अल्लाह मेरी सारा दियां खुशियां बरकरार रखे। हाँ जी अम्मी, दुआ करियो खुदा सब दे सुपने पूरे करन। मेरे भी? अम्मी देख पुत्र, मेरे भी ते सुपने ने। तेरा निकाह होवे, तेरा खावंद होवे, तेरे बच्चे होण, तेरा अपना घर परिवार होवे। होगा अम्मी, सब कुछ होगा ते बहुत वधिया होगा। ते फिर मैं बुला लवां बचोले नू? पहला मैं काम कर लवां अम्मी। चंगा, फिर रात नू फोन लाउनी आ तैनू, फिर कर दियां गलबात। चलो, खुदा हाफिज। चंगा पुत्र, खुदा हाफिज। या अल्लाह, तेरा लख लख शुक्र है। हेलो, हाँ जी, रेडी? हेलो सर। पहली फिल्म, पहला दिन किवें लग रहा? आई कांट एक्सप्लेन सर, सब कुछ किसी खाब वांगू लग रहा है। थैंक यू सो मच। तुसी मेरी जिंदगी च रब बन के आए हो। मैनू समझ नहीं आंदा थोड़ा थैंक्स किवें करा। जिवें करीदा उवें कर दो। थैंक यू सर, थैंक यू वेरी मच। इदां तां नहीं हुंदा। मैं समझी नहीं। ਐਡੀ ਭੋਲੀ ਵੀ ਨਹੀਂ ਹੈ ਜਿਹੜੀ ਤੂੰ ਸਮਝੇ ਨਾ। ਚੱਲ ਆ ਮੇਰੇ ਕੋਲ। ਬਸ ਰਹਿਣ ਦੇ ਹੁਣ। ਠੀਕ ਆ, ਓਕੇ ਆ ਕੰਮ। ਉਹ ਤੁਹਾਡੀ ਆ ਕੀ ਓਏ? ਉਹ ਦੇਖੋ ਕੌਣ ਹੈ? ਭਾਜੀ ਕੀ ਹੋਇਆ? ਉਹ ਕਿਸੇ ਨੇ ਲੇਜ਼ਰ ਮਾਰਿਆ ਮੇਰੇ ਤੇ, ਨਿਸ਼ਾਨਾ ਲਾਈ ਬੈਠਾ ਕੋਈ, ਚੈੱਕ ਕਰੋ। ਉਹ ਨਹੀਂ ਭਾਜੀ, ਉਹ ਤਾਂ ਲਾਈਟ ਹੋ ਰਹੀ ਆ। ਲਾਈਟ ਹੋ ਰਹੀ ਹੈ? ਹਾਂਜੀ ਹਾਂਜੀ, ਲਾਈਟ ਹੋ ਰਹੀ ਹੈ। ਹਟੋ, ਰਿਲੈਕਸ। रेडी? कहाँ से लाया पकड़ के यार इसको? ये साला होई की जांदा मेरे नाल अज? ਐਡੀ ਭੋਲੀ ਵੀ ਨਹੀਂ ਹੈ ਜਿਹੜੀ ਤੂੰ ਸਮਝੇ। खाबां दे रेगिस्तान च पानी नहीं, अबशार मिले। खुलियां अखां नाल देखे सुपने पूरे होण लगे आ अम्मी। हाँ अम्मी, अज मेरी पहली फिल्म दा शूट, मेरा मतलब मेरा काम शुरू होने लग गया। आज मैं सच्ची बहुत खुश हाँ। मैं हुणे मज़ार ते जाके सदका दे के आउंदी हां। अल्लाह मेरी सारा दियां खुशियां बरकरार रखे। मैं एक दिन इन्हां तो भी वड्डे स्टूडियो च काम करांगी। मैं हुणे मज़ार ते जाके सदका दे के आउंदी हां। खाबां दे रेगिस्तान च पानी नहीं, अबशार मिले। मेरा मतलब होण लगे आ अम्मी। हाँ अम्मी, अज मेरी पहली फिल्म दा शूट, मैं इन्हां वड्डे स्टूडियो च काम करांगी। जिन्हां नूं लगदा सी कि सिर्फ रात दे खाबां दे रेगिस्तान च पानी नहीं, अबशार मिले।
सिमी राइट अपनी फोन ते गल हुई सी ਯੈਸ कम हैव अ सीट ਥੈਂਕ ਯੂ की लाओगे कॉफ़ी और कॉफ़ी हॉट और कोल्ड हॉट कॉफ़ी हाँ 2 हॉट कॉफ़ीज़ प्लीज़ आर यू आर्ट लवर पेंटिंग वगैरह पसंद है तेनू नहीं ਐਕਚੁਅਲੀ ਹਾਂ मतलब ਤੇਰੀ ਪੇਂਟਿੰਗ ਦੇਖਣ ਤੋਂ ਪਹਿਲਾਂ ਤੱਕ ਤਾਂ ਨਹੀਂ ਸੀ ਉਸ ਪੇਂਟਰ ਨੇ ਹੀ ਬਣਾਇਆ ਆਰਟ ਲਵਰ ਮੈਨੂੰ ਤਾਂ ਇੱਥੇ ਕੋਈ 10,000 ਦੇ ਕੇ ਰਾਜ਼ੀ ਨਹੀਂ ਤੇ ਤੂੰ 10 ਲੱਖ ਲਾਤਾ ਇਦਾਂ ਦਾ ਕੀ ਦਿਖਿਆ ਤੈਨੂੰ ਉਸ ਫੋਟੋ 'ਚ ਮੈਨੂੰ ਕੁਝ ਨਹੀਂ ਦਿਖਿਆ ਉਸ ਪੇਂਟਰ ਨੂੰ ਹੀ ਦਿਖਿਆ ਮੈਨੂੰ ਤਾਂ ਬਸ ਉਹ ਪੇਂਟਿੰਗ ਪਸੰਦ ਆ ਗਈ ਸੀ ਮੈਂ ਖਰੀਦਣੀ ਚਾਹੀ ਉਹਨੇ ਵੇਚੀ ਨਹੀਂ ਇਨਫੈਕਟ 10 ਲੱਖ ਦੀ ਬੋਲੀ ਲਾਉਣ ਤੋਂ ਬਾਅਦ ਵੀ ਉਹ ਪੇਂਟਿੰਗ ਮੈਨੂੰ ਨਹੀਂ ਮਿਲੀ ਇੰਨੇ 'ਚ ਫਿਰ ਤੇਰੀ ਕਾਲ ਆ ਗਈ ਮੈਂ ਸੋਚਿਆ ਕੁੜੀ ਦੀ ਪੇਂਟਿੰਗ ਤਾਂ ਮਿਲੀ ਨਹੀਂ ਕੁੜੀ ਨੂੰ ਹੀ ਮਿਲ ਲਿਆ ਜਾਵੇ ਸੀਰੀਅਸਲੀ ਉਹਨੇ 10 ਲੱਖ ਠੁਕਰਾਤਾ ਐਦਾਂ ਦੇ ਵੀ ਬੰਦੇ ਹੈਗੇ ਆ ਦੁਨੀਆ 'ਚ ਹੋਰਾਂ ਦਾ ਤਾਂ ਪਤਾ ਨਹੀਂ ਪਰ ਉਹ ਹੈਗਾ ਉਹ ਤਾਂ ਆਪਣੇ ਆਪ 'ਚ ਇੱਕ ਦੁਨੀਆ ਹੈ ਕੈਨਵਸ ਦੀ ਦੁਨੀਆ ਕੁਦਰਤ ਦਾ ਆਸ਼ਿਕ ਰੰਗਾਂ ਦਾ ਰਾਜਾ ਤੂੰ ਸਹੀ ਕਿਹਾ ਉਹ ਇਦਾਂ ਦਾ ਹੀ ਹੋਊਗਾ ਮੇਰੇ ਜਿਸ ਰੰਗ ਨੂੰ ਹੁਣ ਤੱਕ ਸਭ ਨੇ ਨਕਾਰਿਆ ਉਹਦੇ ਰੰਗਾਂ ਨੇ ਉਸੇ ਨੂੰ ਮੇਰਾ ਸ਼ਿੰਗਾਰ ਬਣਾਤਾ ਮੈਂ ਸੱਚੀ ਉਹਨੂੰ ਮਿਲਣਾ ਚਾਹੁੰਦੀ ਆ ਮੈਂ ਵੀ ਚਾਹੁੰਦੀ ਆ ਕਿ ਤੁਸੀਂ ਦੋਵੇਂ ਆਪਸ 'ਚ ਮਿਲੋ ਤਾਂ ਕਿ ਉਹ ਵੀ ਤੈਨੂੰ ਪੂਰੀ ਨੂੰ ਦੇਖ ਸਕੇ ਪੂਰੀ ਨੂੰ ਦੇਖ ਕੇ ਮਤਲਬ ਐਕਚੁਅਲੀ ਉਹਨੂੰ ਨਾ ਤੇਰੀ ਅੱਧੀ ਫੋਟੋ ਮਿਲੀ ਸੀ ਤੇ ਉਹਨੂੰ ਕੰਪਲੀਟ ਉਹਨੇ ਆਪਣੀ ਕਲਾ ਨਾਲ ਕੀਤਾ ਅਮੇਜ਼ਿੰਗ ਯਾਰ ਉਹਨੇ ਸਿਰਫ ਮੇਰੀ ਫੋਟੋ ਨਹੀਂ ਪੂਰੀ ਕੀਤੀ ਮੇਰੀ ਲਾਈਫ ਦੀ ਹਰ ਵਿਸ਼ ਪੂਰੀ ਕਰਤੀ ਮੈਂ ਜਾ ਰਹੀ ਹਾਂ ਕੱਲ ਮੇਰੇ ਨਾਲ ਹੀ ਚੱਲ ਮਿਲਵਾ ਦੂੰਗੀ ਹਾਂ ਜ਼ਰੂਰ ਠੀਕ ਆ ਮੈਂ ਹੋਟਲ ਮੈਰੀਅਟ 'ਚ ਰੁਕੀ ਹਾਂ ਤੂੰ ਉੱਥੇ ਹੀ ਆ ਜਾਈਂ ਅਸੀਂ ਨਾਲ ਚੱਲਾਂਗੇ ਹੋਟਲ 'ਚ ਕਿਉਂ ਹੁਣ ਤਾਂ ਆਪਣਾ ਇੱਕ ਰਿਸ਼ਤਾ ਬਣ ਗਿਆ ਤੇ ਰਿਸ਼ਤੇਦਾਰ ਘਰੇ ਰੁਕਦੇ ਹੁੰਦੇ ਆ ਹੋਟਲ 'ਚ ਨਹੀਂ ਤੂੰ ਮੇਰੇ ਨਾਲ ਮੇਰੇ ਘਰ ਚੱਲ ਰਹੀ ਆ ਨਹੀਂ ਯਾਰ ਇਟਸ ਓਕੇ ਨੋ ਇਟਸ ਨਾਟ ਓਕੇ ਯੂ ਆਰ ਕਮਿੰਗ ਵਿਦ ਮੀ ਦੈਟਸ ਫਾਈਨਲ ਤੂੰ ਇੱਥੇ ਆਪਣੀ ਫੈਮਿਲੀ ਨਾਲ ਰਹਿਣੀ ਹੈ ਨਹੀਂ ਨਹੀਂ ਮੈਂ ਇੱਥੇ ਆਪਣੀ ਦੋਸਤ ਪਾਲੀ ਨਾਲ ਰਹਿੰਦੀ ਆ ਪਾਲੀ ਤੈਨੂੰ ਦੇਖ ਕੇ ਬਹੁਤ ਖੁਸ਼ ਹੋਏਗੀ ਠੀਕ ਹੈ ਘਰ ਸੋਹਣਾ ਹੈ ਤੇਰਾ ਥੈਂਕ ਯੂ ਥੈਂਕ ਯੂ ਇਹ ਹੈ ਪਾਲੀ ਪਾਲੀ ਇਹ ਹੈ ਸਿੰਮੀ ਉਹ 10 ਲੱਖ ਵਾਲੀ ਹਾਂ ਉਹੀ ਆ ਮੈਂ ਤੂੰ ਦੱਸਿਆ ਨਹੀਂ ਮੈਨੂੰ ਤੇਰੀ ਫਰੈਂਡ ਡਾਕਟਰ ਹੈ ਇਸ ਹਿਸਾਬ ਨਾਲ ਤੇ ਕੱਲ ਐਡਵੋਕੇਟ ਤੇ ਪਰਸੋਂ ਪੁਲਿਸ ਵਾਲੀ ਉਹ ਕਿਵੇਂ ਪਾਲੀ ਵੀ ਐਕਟਰ ਆ ਐਡ ਸ਼ੂਟ ਕਰਦੀ ਆ ਨਿਊ ਸ਼ੂਟ ਨਿਊ ਗੈਟਅਪ ਅੱਛਾ ਸਹੀ ਹੈ ਯਾਰ ਵੈਸੇ ਤੁਹਾਡੀ ਐਕਟਰਸ ਦੀ ਲਾਈਫ ਵੀ ਕਿੰਨੀ ਅਮੇਜ਼ਿੰਗ ਹੁੰਦੀ ਹੈ ਇੱਕੋ ਹੀ ਜ਼ਿੰਦਗੀ 'ਚ ਕਿੰਨੀਆਂ ਜ਼ਿੰਦਗੀਆਂ ਜੀ ਲੈਂਦੇ ਹੋ ਵਾਓ ਕਿੰਨੀਆਂ ਸੋਹਣੀਆਂ ਗੱਲਾਂ ਕਰਦੇ ਆ ਹੈਲੋ ਹਾਈ ਆਮ ਗਲੈਡ ਟੂ ਮੀਟ ਯੂ ਐਕਚੁਅਲੀ ਮੇਰਾ ਕੰਟੀਨਿਊ ਸ਼ੂਟ ਚੱਲ ਰਿਹਾ ਸੀ ਸੋ ਮੈਂ ਇੱਦਾਂ ਹੀ ਆ ਗਈ ਤੁਸੀਂ ਕੁਝ ਖਾਦਾ ਪੀਤਾ ਕਿੱਥੇ ਤੇਰਾ ਵੇਟ ਕਰਦੇ ਸੀ ਇੰਨਾ ਸਵਾਦ ਖਾਣਾ ਬਣਾਉਂਦੀ ਆ ਨਾ ਢਿੱਡ ਭਰ ਜੇ ਪਰ ਜੀ ਨਹੀਂ ਭਰਦਾ ਐਕਟਰ ਦਾ ਤਾਂ ਪਤਾ ਨਹੀਂ ਪਰ ਕੁੱਕ ਬਹੁਤ ਵਧੀਆ ਹੈ ਦੱਸਾਂ ਤੈਨੂੰ ਮਜ਼ਾਕ ਇੱਕ ਪਾਸੇ ਪਰ ਸੱਚੀ ਐਕਟਰ ਵੀ ਬਹੁਤ ਵਧੀਆ ਹੈ ਤੇ ਇਨਸਾਨ ਵੀ ਬਹੁਤ ਘੱਟ ਲੋਕ ਹੁੰਦੇ ਆ ਜੋ ਤੁਹਾਡੇ ਸੁਪਨਿਆਂ ਤੇ ਤੁਹਾਡੇ ਜਿੰਨਾ ਯਕੀਨ ਰੱਖਦੇ ਆ ਬਸ ਬਸ ਹੁਣ ਹੋਰ ਪੰਪ ਨਾ ਦੇ ਮੈਂ ਫਰੈਸ਼ ਹੋ ਕੇ ਆਉਣੀ ਆ ਫਿਰ ਮੈਂ ਖਾਣਾ ਬਣਾਉਣੀ ਠੀਕ ਹੈ ਤੁਸੀਂ ਗੱਲਾਂ ਕਰੋ ਓਕੇ ਚਲੋ ਇਸ ਇੰਡਸਟਰੀ ਦੇ ਜ਼ਿਆਦਾਤਰ ਲੋਕ ਕਿਸੇ ਨਵੇਂ ਕਲਾਕਾਰ ਨੂੰ ਮੌਕਾ ਦੇਣ ਲਈ ਆਪਣੇ ਮੌਕੇ ਦੀ ਤਲਾਸ਼ 'ਚ ਰਹਿੰਦੇ ਨੇ ਮੈਂ ਨਾ ਉਹਨਾਂ ਨੂੰ ਮੌਕਾ ਦਿੱਤਾ ਤੇ ਨਾ ਉਹਨਾਂ ਨੇ ਮੈਨੂੰ ਕਾਫੀ ਸਟਰਗਲ ਤੋਂ ਬਾਅਦ ਮੈਨੂੰ ਲੱਗਿਆ ਕਿ ਮੈਂ ਇਸ ਇੰਡਸਟਰੀ ਲਈ ਬਣੀ ਹੀ ਨਹੀਂ ਇਸ ਕਸ਼ਮਕਸ਼ ਨੂੰ ਮੈਂ ਖਤਮ ਹੀ ਕਰਨ ਲੱਗੀ ਸੀ ਕਿ ਪਾਲੀ ਦਾ ਫੋਨ ਆ ਗਿਆ ਫਿਰ ਉਸਨੇ ਉਸ ਫੋਟੋ ਬਾਰੇ ਦੱਸਿਆ ਉਹਨੇ ਸਿਰਫ ਮੇਰੀ ਤਸਵੀਰ ਹੀ ਨਹੀਂ ਬਣਾਈ ਉਹਨੇ ਮੇਰੇ ਲੇਖਾਂ 'ਚ ਜ਼ਿੰਦਗੀ ਦੀ ਲਕੀਰ ਬਣਾਈ ਆ ਮੈਂ ਸੱਚੀ ਉਹਦਾ ਦੇਣਾ ਕਦੇ ਨਹੀਂ ਦੇ ਸਕਦੀ ਕਈ ਵਾਰੀ ਨਾ ਸਾਡੇ ਹਾਲਾਤ ਸਾਡੀ ਜ਼ਿੰਦਗੀ ਦੇ ਖਿਲਾਫ ਹੋ ਜਾਂਦੇ ਆ ਤੇ ਉਹਨਾਂ ਨਾਲ ਲੜਨਾ ਕਦੇ ਵੀ ਸੌਖਾ ਨਹੀਂ ਹੁੰਦਾ ਪਰ ਅਸੀਂ ਹਿੰਮਤ ਥੋੜੀ ਹਾਰ ਸਕਦੇ ਆ ਸਾਨੂੰ ਤਾਂ ਉਹਨਾਂ ਦਾ ਸਾਹਮਣਾ ਕਰਨਾ ਹੀ ਪੈਂਦਾ ਇਹੀ ਤਾਂ ਜ਼ਿੰਦਗੀ ਹੈ ਪਾਲੀ ਹਮੇਸ਼ਾ ਕਹਿੰਦੀ ਸੀ
ਕਿ ਕੋਈ ਖਾਸ ਹੀ ਹੋਊਗਾ ਜੋ ਤੈਨੂੰ ਬਿਨਾਂ ਕਿਸੇ ਭੇਦਭਾਵ ਤੋਂ ਦੇਖੂਗਾ। ਤੂੰ ਬਿਲਕੁਲ ਸਹੀ ਕਿਹਾ, ਉਹਨੇ ਸੱਚੀ ਤੈਨੂੰ ਬਿਨਾਂ ਕਿਸੇ ਭੇਦਭਾਵ ਤੋਂ ਵੇਖਿਆ। ਮੈਂ ਇੱਕ ਗੱਲ ਸੱਚ ਦੱਸਾਂ, ਉਹਦੀ ਬਣਾਈ ਤੇਰੀ ਪੇਂਟਿੰਗ ਨੂੰ ਦੇਖਣ ਤੋਂ ਬਾਅਦ ਅੱਜ ਤਾਂ ਤੂੰ ਮੈਨੂੰ ਮੇਥੋਂ ਵੀ ਜ਼ਿਆਦਾ ਸੋਹਣੀ ਲੱਗ ਰਹੀ ਹੈ। गर्ल्स डिनर इज रेडी, कम फास्ट। चलिए हाँ करिए डिनर। हेलो, हाँ जी, ओके, हाँ जी मैं लोकल हाँ, हुणे इसे वक्त। ओके ओके नो प्रॉब्लम, मैं आ रही हाँ। ओके थैंक यू सर। की होया? फाइनली वो कॉल आ गया जिहदा मैं इन्ने सालों तो वेट कर रही सी। प्रोड्यूसर दा कॉल सी, वो मैनू मिलण लई बुला रहे आ, सो मैनू जाना पैना। मैं कल परसों पक्का उन्होंने मिलन आऊँगी। प्रॉमिस? प्रॉमिस, पर हुण मैनू जाना पैना। इट्स ओके। आउण च कोई तकलीफ तो नहीं हुई? नहीं नहीं सर। डायरेक्टर साहब बस 2 मिनट च आ गए। लो आई गए सर। सारा फोटो गर्ल, एक्चुअली मैं 3 साल पहले ना एक कहानी लिखी सी, पर मैनू ਉਹਦੇ ਲਈ ਕੋਈ ਫਰੈਸ਼ ਚਿਹਰਾ ਨਹੀਂ ਮਿਲਿਆ। ਫਿਰ ਮੈਂ ਤੇਰੀ ਉਹ ਵਾਇਰਲ ਫੋਟੋ ਦੇਖੀ ਤੇ ਮੈਨੂੰ ਲੱਗਿਆ ਕਿ ਹਾਂ ਇਹ ਉਹ ਚਿਹਰਾ ਹੋ ਸਕਦਾ ਹੈ, ਉਹ ਚਿਹਰਾ ਜਿਸ ਤੇ ਨਜ਼ਰ ਖੜਦੀ ਹੋਵੇ। ਕੰਗ੍ਰੈਚੁਲੇਸ਼ਨਸ, ਤੁਸੀਂ ਮੇਰੀ ਫਿਲਮ ਕਰ ਰਹੇ ਹੋ, ਉਹ ਵੀ ਲੀਡ ਤੇ। थैंक यू सर, थैंक यू सो मच। इट्स ओके, यू डिजर्व दिस। मनु जी सर। तू सारा पेपर वर्क देख ले। जी सर। ते नाले जो भी फॉर्मेलिटीज ने डन कर ले। बिल्कुल सर। ठीक है, ओके डन सर। चलो फिर मिलते हैं। जी सर। एक गल होर, ਤੁਹਾਡਾ ਕੋਈ ਬॉयफ्रेंड है? नो सर। ਮੰਮੀ हाँ जी। ਸ਼ੂਟਿੰਗ ਦੇ ਨਾਲ ਹੀ ਰਹਿਣਗੇ? नहीं नहीं सर, वो हाउस वाइफ ने, घर ही रहंदे आ। कर लो फिर साइन। जी सर। ਕੀ ਬਣਿਆ? ਫਿਲਮ ਡਨ ਹੋ ਗਈ ਸੱਚੀ? ਯੈਸ। लो सारा जी, साइन करो। मुबारक सारा जी। थैंक यू मनु सर। बेस्ट ऑफ लक। ਹੁਣ ਤਾਂ ਪਾਰਟੀ ਬਣਦੀ ਹੈ। हाँ जी जरूर। ਪਾਰਟੀ ਨੂੰ ਬਾਅਦ ਚ ਦੇ ਦੀ, ਪਹਿਲਾਂ ਟਾਈਮ ਨਾਲ ਆਪਾਂ ਚੱਲਦੇ ਆਂ, ਨਹੀਂ ਤੇ ਫਿਰ ਬੱਸ ਨਿਕਲ ਜੂਗੀ ਤੇ ਕੈਬ ਦੇ ਪੈਸੇ ਬਹੁਤ ਲੱਗਣੇ ਨੇ। ਕੀ ਗੱਲ ਕਰਦੇ ਹੋ? ਹੁਣ ਇਹਨਾਂ ਦਾ ਬੱਸ ਦਾ ਸਫ਼ਰ ਖਤਮ। ਅੱਜ ਤੋਂ ਇਹ ਸਟਾਰ ਲਾਈਫ ਇੰਜੋਏ ਕਰਨਗੇ। स्टार लाइफ? ਸਾਡੇ ਪ੍ਰੋਡਕਸ਼ਨ ਹਾਊਸ ਦੀ ਫਿਲਮ ਸਾਈਨ ਕਰਦੇ ਹੀ ਆਰਟਿਸਟ ਸਟਾਰ ਬਣ ਜਾਂਦਾ ਹੈ। ਹੁਣ ਇਹਨਾਂ ਦੀ ਹਰ ਜ਼ਰੂਰਤ ਦਾ ਖਿਆਲ ਅਸੀਂ ਰੱਖਾਂਗੇ। ਕਹਿੰਦੇ ਹੁੰਦੇ ਆ। ਲੋ ਸਾਰਾ ਜੀ, ਤੁਹਾਡੀ ਨਿਊ ਕਾਰ ਤੇ ਨਿਊ ਫਲੈਟ ਸਾਡੇ ਪ੍ਰੋਡਕਸ਼ਨ ਹਾਊਸ ਵੱਲੋਂ। थैंक यू ਜੀ। ਕਹਿੰਦੇ ਹੀ ਹੁੰਦੇ ਆ। ਆਜੋ ਸਾਰਾ ਜੀ, ਅੱਜ ਤੋਂ ਤੁਸੀਂ ਇੱਥੇ ਰਹੋਗੇ। वाओ, इन्ना सोहना घर है ना? सर मेरे लिए भी कुछ देख लियो, मैं भी आर्टिस्ट हाँ, मैं जी जान ला दूंगी। ਕਹਿੰਦੇ ਹੀ ਹੁੰਦੇ ਆ। वो तो मैं मजाक कर रही सी। ਮੈਂ ਵੀ ਤਾਂ ਉਹੀ ਕਰ ਰਿਹਾ ਸੀ, ਮਜ਼ਾਕ। थैंक यू सो मच सर। सॉरी मैं इन्नी खुश हाँ, मैनू थैंक यू तो बिना होर शब्द ही नहीं मिल रहे। ਇਟਸ ਓਕੇ ਸਾਰਾ ਜੀ, ਹੁਣ ਤੁਸੀਂ ਰੈਸਟ ਕਰੋ ਤੇ ਕੱਲ ਸਵੇਰੇ ਸ਼ੂਟ ਤੇ ਲੈ ਜਾਣ ਲਈ ਕਾਰ ਪਹੁੰਚ ਜਾਏਗੀ।
ਸ਼ੋਰ ਸੀ ਯੂ देयर। ਸੀ ਯੂ ਸਰ ਮੈਂ ਵੀ ਆ ਜਾਊਂਗੀ। ਇਦਾਂ ਕਹਿੰਦੇ ਹੁੰਦੇ ਆ। ਫਾਈਨਲੀ ਪੂਰੇ 3 ਸਾਲ ਦੀ ਖੋਜ ਤੋਂ ਬਾਅਦ ਮੈਨੂੰ ਉਹ ਚਿਹਰਾ ਮਿਲ ਗਿਆ ਜੀ, ਜਿਸ ਦੀ ਮੈਨੂੰ ਤਲਾਸ਼ ਸੀ। ਹੁਣ ਮੇਰੀ ਡ੍ਰੀਮ ਮੂਵੀ ਜਾਊਗੀ ਫਲੋਰ ਤੇ। ਆਈ ਐਮ ਸੋ ਹੈਪੀ ਤੇ ਥੈਂਕ ਯੂ ਤੁਹਾਡਾ ਸਾਰਿਆਂ ਦਾ, ਤੁਸੀਂ ਫਿਲਮ 'ਚ ਪੈਸੇ ਲਾਉਣ ਲਈ ਤਿਆਰ ਹੋਏ। ਆਪਾਂ ਤਾਂ ਵੀ ਯਾਰੀ ਪੁਗਾਈ ਹੈ, ਹੁਣ ਵਾਰੀ ਤੇਰੀ ਹੈ। ਦੇਖੀ ਕਿਤੇ ਡ੍ਰੀਮ ਦੇ ਚੱਕਰ 'ਚ ਠੋਕੂ ਨਾ ਲਵਾ ਦੀ। ਇੱਕ ਗੱਲ ਸੁਣ ਲੈ, ਸੁਪਨਾ ਭਾਵੇਂ ਟੁੱਟ ਜੇ, ਪੈਸਾ ਨਹੀਂ ਡੁੱਬਣਾ ਚਾਹੀਦਾ। ਉਹ ਭਾਜੀ ਤੁਸੀਂ ਟੈਨਸ਼ਨ ਨਾ ਲਓ, ਪੈਸੇ ਤਾਂ ਆਪਣੇ ਔਨ ਟੇਬਲ ਪੂਰੇ ਹੋ ਜਾਣੇ ਨੇ। ਆਪਣੀ ਕਹਾਣੀ ਬਹੁਤ ਸਟਰੋਂਗ ਹੈ। ਕਮੇਡੀ ਫਿਲਮ ਨਹੀਂ, ਪੀਰੀਅਡ ਹੈ। ਇੱਕ ਰਾਜੇ ਦਾ ਰੰਕ ਦੀ ਕੁੜੀ ਨਾਲ ਇਸ਼ਕ ਤੇ ਉਸ ਤੋਂ ਬਾਅਦ ਦੋਨਾਂ ਦਾ ਵਿਛੋੜਾ, ਮਿਲਾਪ, ਵਿਰਲਾਪ, ਬਿਰਹਾ। ਪੈਸੇ ਤਾਂ ਪੂਰੇ ਸਿਰਫ ਕਮੇਡੀ ਫਿਲਮ ਹੀ ਕਰਦੀ ਹੈ, ਬਾਕੀ ਤੁਸੀਂ ਦੇਖ ਲਓ। ਉਹ ਭਾਜੀ ਹਰ ਇੱਕ ਫਿਲਮ ਪੈਸੇ ਪੂਰੇ ਕਰਨ ਲਈ ਨਹੀਂ ਬਣਾਈ ਜਾਂਦੀ। ਮੇਰਾ ਮਤਲਬ ਪੈਸੇ ਪੂਰੇ ਕਰਨੇ ਵੀ ਜ਼ਰੂਰੀ ਨੇ। ਐਕਚੁਅਲੀ ਸਿਨੇਮਾ ਇਜ਼ ਦਾ ਰਿਫਲੈਕਸ਼ਨ ਆਫ ਦਾ ਸੋਸਾਇਟੀ। ਕਈ ਵਾਰੀ ਫਿਲਮ ਜਰੀਏ ਸਾਨੂੰ ਸਮਾਜ ਨੂੰ ਉਹਦਾ ਚਿਹਰਾ ਵੀ ਦਿਖਾਉਣਾ ਜ਼ਰੂਰੀ ਹੁੰਦਾ। ਦੇਖ ਲੈ, ਫੈਸਲਾ ਤੇਰਾ ਹੀ ਹੈ, ਪਰ ਇੱਕ ਵਾਰੀ ਹੋਰ ਸੋਚ ਲੈ, ਕੌਣ ਦੇਖਦਾ ਅੱਜ ਕੱਲ੍ਹ ਰੋਣੇ ਧੋਣੇ, ਉਹ ਵੀ ਪੁਰਾਣੇ ਜ਼ਮਾਨੇ ਦੇ। ਜਨਤਾ ਸਵਾਦ ਭਾਲਦੀ ਹੈ, ਫਨ ਭਾਲਦੀ ਹੈ, ਐਂਟਰਟੇਨਮੈਂਟ। ਵਿਦਿਆ ਬਾਲਨ ਨੇ ਵੀ ਤਾਂ ਆਹੀ ਕਿਹਾ, ਐਂਟਰਟੇਨਮੈਂਟ ਐਂਟਰਟੇਨਮੈਂਟ ਐਂਟਰਟੇਨਮੈਂਟ। ਬਾਬਿਓ ਐਂਟਰਟੇਨਮੈਂਟ ਸਿਰਫ ਕਾਮੇਡੀ ਨਹੀਂ, ਹਰ ਵੇਲੇ ਹੱਸਣ ਵਾਲੇ ਨੂੰ ਦੁਨੀਆ ਪਾਗਲ ਕਹਿੰਦੀ ਹੈ। ਕੋਈ ਸੀਰੀਅਸ ਕਹਾਣੀ ਸਹੀ ਢੰਗ ਨਾਲ ਕਹੀ ਜਾਵੇ, ਉਹ ਵੀ ਐਂਟਰਟੇਨਮੈਂਟ ਹੀ ਆ। ਇਹ ਡਾਇਰੈਕਟਰ ਹੈ ਭਰਾਵਾ, ਉੱਤੋਂ ਰਾਈਟਰ ਵੀ ਹੈ। ਇਹਨੇ ਆਪਾਂ ਨੂੰ ਗੱਲਾਂ 'ਚ ਕਿੱਥੇ ਆਉਣ ਦੇਣਾ। ਛੱਡ ਰਹਿਣ ਦੇ, ਤੂੰ ਬਣਾ ਭਰਾਵਾ ਜੋ ਬਣਾਉਣਾ ਹੈ। ਅਸੀਂ ਵੀ ਦੇਖੀਏ ਤੂੰ ਕਿਹੜੀ ਮੁਗਲਾਜ਼ਮ ਬਣਾਉਣਾ ਹੈ। ਚਲੋ ਚੀਅਰਸ। ਸਾਰਾ ਸਾਰਾ ਨਾਂ ਹੈ ਇਹਦਾ। ਅੱਛਾ ਫੇਰ ਫੇਰ ਕੀ, ਮੈਂ ਉਹਨੂੰ ਮਿਲਣ ਗਈ ਸੀ ਤੇ ਮੈਂ ਉਹਨੂੰ ਤੇਰੇ ਬਾਰੇ ਵੀ ਸਭ ਕੁਝ ਦੱਸਿਆ। ਮੈਨੂੰ ਲੱਗਿਆ ਮੈਨੂੰ ਮਿਲਵਾਉਣਾ ਚਾਹੀਦਾ ਤੁਹਾਨੂੰ ਦੋਵਾਂ ਨੂੰ। ਉਹਨੇ ਆਉਣ ਦਾ ਵਾਅਦਾ ਤਾਂ ਕੀਤਾ ਸੀ, ਪਰ ਅਫਸੋਸ ਉਹ ਵਾਅਦਾ ਕਰਕੇ ਵੀ ਨਹੀਂ ਆਈ। ਪਰ ਮੈਂ ਤਾਂ ਕਦੇ ਵੀ ਨਹੀਂ ਕਿਹਾ ਕਿ ਮੈਂ ਉਹਨੂੰ ਮਿਲਣਾ ਚਾਹੁੰਦਾ। ਕਿਉਂ, ਤੂੰ ਉਹਨੂੰ ਪਿਆਰ ਨਹੀਂ ਕਰਦਾ? ਪਿਆਰ ਪਿਆਰ ਤਾਂ ਮੈਂ ਚੰਦ ਤਾਰਿਆਂ ਨੂੰ ਵੀ ਕਰਦਾ, ਠੰਡੇ ਬੱਦਲਾਂ 'ਚ ਤਪਦੇ ਉਹ ਸੂਰਜ ਨੂੰ ਵੀ ਕਰਦਾ, ਮਸ਼ਕਰੀਆਂ ਕਰਦੇ ਆ ਗੁਲਾਬ ਨੂੰ ਵੀ ਕਰਦਾ। ਪਰ ਇਹਦਾ ਮਤਲਬ ਇਹ ਤਾਂ ਨਹੀਂ ਕਿ ਉਹ ਮੈਨੂੰ ਆ ਕੇ ਮਿਲਣ। ਪਿਆਰ ਕਰਨ ਲਈ ਕਿਸੇ ਦਾ ਕੋਲ ਹੋਣਾ ਲਾਜ਼ਮੀ ਨਹੀਂ ਹੁੰਦਾ। ਵੈਸੇ 4 ਦਿਨ ਹੋ ਗਏ ਉਹਦੀ ਕੋਈ ਕਾਲ ਵੀ ਨਹੀਂ ਆਈ, ਜਦ ਕਿ ਉਹਨੇ ਮੈਨੂੰ ਕਿਹਾ ਸੀ ਕਿ ਮੈਂ ਜ਼ਰੂਰ ਆਵਾਂਗੀ। ਹੁਣ ਵੇਖ ਲਓ, ਮੈਨੂੰ ਲੱਗਦਾ ਉਹਨੂੰ ਤਾਂ ਕੁਝ ਯਾਦ ਵੀ ਨਹੀਂ। ਤੇ ਇੱਕ ਪਾਸੇ ਤੂੰ ਹੈ, ਉਹਨੂੰ ਕਿੱਥੋਂ ਕਿੱਥੇ ਪਹੁੰਚਾਤਾ। ਤੂੰ ਉਹਦੀ ਕੀਮਤ ਕੀ ਪਾਈ, ਉਹ ਵੀ ਉਸੇ ਦੁਨੀਆ ਦੀ ਹੋ ਕੇ ਰਹਿ ਗਈ। ਪਰ ਕੀਮਤ ਤਾਂ ਤੁਸੀਂ ਪਾਈ ਸੀ। ਪਰ ਤਸਵੀਰ ਤਾਂ ਤੂੰ ਹੀ ਬਣਾਈ ਸੀ। ਬਣਾਈ ਸੀ, ਪਰ ਆਖਿਰਕਾਰ ਹੈ ਤੇ ਵੀ ਇਨਸਾਨ ਹੀ, ਕੱਲਾ ਇਨਸਾਨ ਹੀ ਨਹੀਂ। ਇੱਥੇ ਜਿਹਦੀ ਵੀ ਕੀਮਤ ਲੱਗ ਜਾਂਦੀ ਹੈ, ਉਹ ਆਪਣੀ ਪੁਰਾਣੀ ਦੁਨੀਆ ਨੂੰ ਭੁਲਾ ਕੇ ਇੱਕ ਨਵੀਂ ਦੁਨੀਆ ਵਿੱਚ ਚਲਾ ਜਾਂਦਾ ਹੈ। ਨਵਾਂ ਅਕਸਰ ਪੁਰਾਣੇ ਨੂੰ ਭੁਲਾ ਦਿੰਦਾ ਹੈ। ਇਹੀ ਦਸਤੂਰ ਆ। ਫਾਈਨਲੀ ਅਸੀਂ ਪਹੁੰਚ ਗਏ। ਹਾਂਜੀ ਮੈਮ। 2 fresh juices
और मैडम के लिए सबवे, उसके बाद ग्रीन टी विद फैट फ्री कुकीज़, और लंच में हम लोग खाएंगे ग्रीन सैलेड विदाउट सॉसेस। ठीक है जी। जाओ लेके आओ। ਇੰਨਾ ਤੇ ਬੰਦ ਹੈ, ਜਿੰਨਾ ਵੱਡਾ ਪ੍ਰੋਡਕਸ਼ਨ ਉਨਾ ਵੱਡਾ ਟ੍ਰੀਟਮੈਂਟ। ਤੂੰ ਟੈਨਸ਼ਨ ਨਾ ਲੈ, ਮੈਨੂੰ ਸਭ ਪਤਾ। ਸਾਰਾ ਸੁੱਖ ਸੁਪਰਸਟਾਰ ਸੁੱਖ, ਹਾਏ ਤੈਨੂੰ ਇਹਦੇ ਨਾਲ ਸਾਈਨ ਕਰਿਆ? ਨਹੀਂ ਨਹੀਂ ਯਾਰ, ਇਹ ਉਹ ਥੋੜੀ ਹੋਊਗਾ, ਕੋਈ ਨਵਾਂ ਹੋਣਾ। ਮੈਂ ਵੀ ਤਾਂ ਨਵੀਂ ਆ। ਵਾਹਿਗੁਰੂ ਕਰੇ ਉਹੀ ਸੁੱਖ ਹੋਵੇ। ਉਹ ਹੈया, हाँ आ देख, ਇਹ ਤਾਂ ਇੱਧਰ ਹੀ ਆ ਰਿਹਾ ਹੈ। हाँ यार ਸਰ ਆ ਗਿਆ। ਭਾਜੀ ਇਹ ਸਾਰਾ ਨੇ ਤੁਹਾਡੇ ਨਾਲ ਹੀਰੋ। ਹੈਲੋ, हेलो, ਤੁਹਾਡੀਆਂ ਅੱਖਾਂ ਬਹੁਤ ਸੋਹਣੀਆਂ ਨੇ। थैंक यू। ਹਾय ਸਰ, ਮੈਂ ਪਾਲੀ, ਸਾਰਾ ਦੀ ਬੈਸਟ ਫਰੈਂਡ। ਹੈਲੋ। हाय पागल है, की कर रही है? ਚੰਨ ਤੇ ਤਾਰੇ ਗੱਲਾਂ ਕਰਦੇ ਤੇਰੇ ਬਾਰੇ ਨੇ, ਤੇਰੇ ਭੋਲੇ ਪਨ ਨੂੰ ਵੇਖਣਾ ਚਾਹੁੰਦੇ ਸਾਰੇ ਨੇ। ਚੰਨ ਤੇ ਤਾਰੇ ਗੱਲਾਂ ਕਰਦੇ ਤੇਰੇ ਬਾਰੇ ਨੇ, ਤੇਰੇ ਭੋਲੇ ਪਨ ਨੂੰ ਵੇਖਣਾ ਚਾਹੁੰਦੇ ਸਾਰੇ ਨੇ। ਨਾ ਤੇਰੇ ਤੋਂ ਪਹਿਲਾਂ ਸੀ ਕੋਈ, ਨਾ ਤੇਰੇ ਤੋਂ ਬਾਅਦ ਬੱਲੀਏ, ਤੈਨੂੰ ਮਿਲਣ ਦੀ ਤਾਂਗਾ ਬੱਲੀਏ, ਰਾਜੇ ਰਾਣੀਆਂ ਵਾਂਗ ਬੱਲੀਏ, ਤੈਨੂੰ ਮਿਲਣ ਦੀ ਤਾਂਗਾ ਬੱਲੀਏ, ਰਾਜੇ ਰਾਣੀਆਂ ਵਾਂਗ ਬੱਲੀਏ। ਮੁਹੱਬਤ ਹੋ ਗਈ ਇਸ ਅਦਾ ਨਾਲ, ਜਿਸ ਅਦਾ ਨਾਲ ਜ਼ੁਲਫਾਂ ਹੱਟੀਆਂ, ਵਾਰੇ ਜਾਈਏ ਉਸ ਲਹਿਜੇ ਤੋਂ ਜਿਸ ਲਹਿਜੇ ਨਾਲ ਪਲਕਾਂ ਚੁੱਕੀਆਂ। ਮੁਹੱਬਤ ਹੋ ਗਈ ਇਸ ਅਦਾ ਨਾਲ, ਜਿਸ ਅਦਾ ਨਾਲ ਜ਼ੁਲਫਾਂ ਹੱਟੀਆਂ, ਵਾਰੇ ਜਾਈਏ ਉਸ ਲਹਿਜੇ ਤੋਂ ਜਿਸ ਲਹਿਜੇ ਨਾਲ ਪਲਕਾਂ ਚੁੱਕੀਆਂ। ਤੇਰਾ ਕੋਈ ਜਵਾਬ ਹੈ ਨਹੀਂ, ਤੂੰ ਤਾਂ ਲਾਜਵਾਬ ਬੱਲੀਏ, ਤੈਨੂੰ ਮਿਲਣ ਦੀ ਤਾਂਗਾ ਬੱਲੀਏ, ਰਾਜੇ ਰਾਣੀਆਂ ਵਾਂਗ ਬੱਲੀਏ, ਤੈਨੂੰ ਮਿਲਣ ਦੀ ਤਾਂਗਾ ਬੱਲੀਏ, ਰਾਜੇ ਰਾਣੀਆਂ ਵਾਂਗ ਬੱਲੀਏ। हेलो, हाँ दीप, मैं ठीक हाँ, तू सुना? हाँ बिल्कुल, नहीं आप छेती मिलेंगे, आ रही हूँ मैं बस। ठीक है, चल बाय, टेक केयर। ਸੀਮੀ ਪੁੱਤ, ਕਦੋਂ ਕੁ ਜਾਣਾ ਤੂੰ ਵਾਪਸ? ਕਿੰਨੇ ਕੁ ਦਿਨ ਰਹਿ ਗਏ ਤੇਰੇ ਬੇਟਾ? ਜਾਣਾ ਤਾਂ ਨੈਕਸਟ ਵੀਕ ਹੈ ਮਮਾ, ਪਰ ਸੱਚੀ ਦੱਸਾਂ ਜਾਣ ਦਾ ਜਮਾ ਵੀ ਜੀ ਨਹੀਂ ਕਰਦਾ। ਮੇਰਾ ਦਿਲ ਕਰਦਾ ਹੈ ਮੈਂ ਇੱਥੇ ਹੀ ਰੁਕ ਜਾ ਤੁਹਾਡੇ ਕੋਲ। ਮਾਂ ਤੇ ਕੀ ਮਸ਼ਵਰਾ ਕਰੀ ਜਾਂਦੀਆਂ, ਮੈਨੂੰ ਵੀ ਤਾਂ ਕੁਝ ਦੱਸੋ। ਕੁਛ ਨਹੀਂ ਜੀ, ਆਪਣੀ ਸਿੰਮੀ ਕਹਿ ਰਹੀ ਸੀ ਕਿ ਮੇਰਾ ਵਾਪਸ ਜਾਣ ਨੂੰ ਬਿਲਕੁਲ ਵੀ ਜੀ ਨਹੀਂ ਕਰਦਾ। ਪੁੱਤ, ਦਿਲ ਤੇ ਸਾਡਾ ਵੀ ਨਹੀਂ ਕਰਦਾ ਕਿ ਤੂੰ ਜਾਵੇਂ। ਅਸੀਂ ਤਾਂ ਆਪ ਚਾਹੁੰਦੇ ਆ ਕਿ ਤੂੰ ਵੱਧ ਤੋਂ ਵੱਧ ਸਾਡੇ ਕੋਲ ਰੁਕੇ, ਪਰ ਐਤਕੀ ਤੈਨੂੰ ਪਾਪਾ ਦੇ ਪਿਆਰ ਨੇ ਨਾ ਰੋਕ ਹੀ ਲੈਣਾ, ਹਨਾ? ਮਾਂ ਦੇ ਪਿਆਰ ਨੇ ਨਹੀਂ ਰੋਕਣਾ। ਲੈ, ਉਹ ਮੈਂ ਕੀ ਐਸਾ ਕਹਿਤਾ? ਤੂੰ ਤਾਂ ਐਵੇਂ ਬਹਾਨੇ ਲੱਭਦੀ ਰਹਿੰਦੀ। ਮੈਂ ਬਹਾਨੇ ਲੱਭਦੀ ਆ? ਤੁਹਾਨੂੰ ਮੌਕਾ ਚਾਹੀਦਾ ਮੇਰੇ ਨਾਲ ਲੜਾਈ ਕਰਨ ਦਾ ਬਸ। ਉਹ ਬਾਬਾ, ਮੈਂ ਕਦੋਂ ਲੜਿਆ ਤੇਰੇ ਨਾਲ? ਹੁਣ ਕੀ ਕਰ ਰਹੀ ਸੀ? ਬਸ ਕਰ, ਧੀ ਕੋਲ ਬੈਠੀ ਹੈ, ਤੂੰ ਬਸ ਆਪਣੀਆਂ ਲੈ ਕੇ ਬਹਿ ਜਾਂਦੀ। ਹਾਂ ਬਸ ਤੁਹਾਨੂੰ ਤਾਂ वाह, क्या बात है। कमाल है। वाह भाई, क्या बात भाई, वाह सुख। कंग्रेट्स। मुबारक जी, मुबारक, बहुत बहुत मुबारक ਤੁਹਾਨੂੰ ਵੀ। वाह, सिरा नजारा एंड लाता, किन्ना जचिया राजा। कमाल है करती यार, क्या कम कीता मैं।
ਕਿਆ ਬਾਤ। ਮਤਲਬ ਆਪਾਂ ਟੀਮ ਤੁਸੀਂ ਮੈਡਮ ਨੇ ਵੀ ਡਾਇਰੈਕਟਰ ਸਾਹਿਬ ਫਿਲਮ ਆਪਣੀ ਸ਼ਾਰਟ ਹਿੱਟ ਹੈ। ਤੁਸੀਂ ਬਸ ਪ੍ਰੋਡਿਊਸਰਾਂ ਤੋਂ ਪ੍ਰਮੋਸ਼ਨ ਦੇ ਪੈਸੇ ਲਵਾ ਦਿਓ। ਫਿਲਮ ਸੱਚੀ ਬਹੁਤ ਸੋਹਣੀ ਬਣੀ ਆ ਸਰ, ਬਿਊਟੀਫੁਲ। ਸਰ ਇੱਕ ਮਿੰਟ ਲਈ ਆਪਣੀ ਸਾਰਿਆਂ ਦੀ ਮਿਹਨਤ ਹੈ ਦੇਖੋ ਜੀ। ਸਰ ਹਾਂ ਆਪਣਾ ਪੋਸਟਰ ਵੀ ਆ ਗਿਆ, ਆ ਦੇਖੋ। ਉਹ ਯਾਰ ਕਿਸੇ ਹੋਰ ਤੋਂ ਵੀ ਟਰਾਈ ਕਰ ਲਓ ਯਾਰ, ਫੇਰ ਉਹੀ ਚੱਕ ਲਿਆ। ਸਰ ਆਲਰੇਡੀ ਚੌਥਾ ਪੋਸਟਰ ਆ। ਕੀ ਹੋਇਆ ਸਰ? ਐਕਚੁਅਲੀ ਜਿਹੜੀ ਫੀਲ ਫਿਲਮ 'ਚ ਆ ਰਹੀ ਹੈ ਨਾ, ਉਹ ਪੋਸਟਰ 'ਚ ਕਿਉਂ ਨਹੀਂ ਆ ਰਹੀ? ਇਹਦੇ 'ਚ ਮੈਂ ਕਿੰਨਾ ਜੱਚ ਰਿਹਾ ਨਾ, ਮਤਲਬ ਅਸੀਂ ਕਿੰਨਾ ਜੱਚ ਰਹੇ ਹਾਂ। ਸਰ ਤੁਸੀਂ ਟੈਨਸ਼ਨ ਕਿਉਂ ਲਿੱਤੀ ਹੈ? ਫਿਲਮ ਆਪਣੀ ਆਲਰੇਡੀ ਹਿੱਟ ਹੈ, ਉੱਤੋਂ ਪੋਸਟਰ ਬਹੁਤ ਸੋਹਣਾ। ਬਿਲਕੁਲ ਸੁੱਖ ਸੋਹਣਾ ਹੈ, ਬਟ ਐਦੋਂ ਵੀ ਸੋਹਣਾ ਹੋ ਸਕਦਾ ਹੈ। ਐਕਚੁਅਲੀ ਜਿਹੜਾ ਪੋਸਟਰ ਹੁੰਦਾ ਉਹੀ ਫਿਲਮ ਦਾ ਫਸਟ ਇੰਪ੍ਰੈਸ਼ਨ ਹੁੰਦਾ। ਸਾਰਾ ਜੀ ਤੇਰੀ ਉਹ ਫੋਟੋ ਕਿਹਨੇ ਬਣਾਈ ਸੀ? ਉਹ ਫੋਟੋ? ਹਾਂ ਉਹ ਇੱਕ ਪੇਂਟਰ ਸੀ। ਮਨੂ ਜੀ ਸਰ। ਉਹ ਪੇਂਟਰ ਨੂੰ ਬੁਲਾਓ ਯਾਰ। ਜੀ ਸਰ। ਉਹਨੂੰ ਕਹੋ ਮੈਂ ਮਿਲਣਾ ਚਾਹੁੰਦਾ ਉਹਨੂੰ। ਹਾਂਜੀ ਸਰ। ਹਾਂ ਸਾਰਾ ਮੈਡਮ ਤੁਸੀਂ ਮੈਨੂੰ ਉਹਦਾ ਨੰਬਰ ਦੇ ਦਿਓ, ਮੈਂ ਗੱਲ ਕਰਦਾ ਉਹਦੇ ਨਾਲ। ਠੀਕ ਹੈ ਸਰ, ਮੈਂ ਗੱਲ ਕਰਕੇ ਤੁਹਾਨੂੰ ਅਪਡੇਟ ਦਿੰਦਾ। ਸੁੱਖ ਚਲੀਏ ਆਪਾਂ ਮਿਊਜ਼ਿਕ ਵਾਲੇ ਨੂੰ ਵੀ ਮਿਲਣਾ। ਚਲੋ ਜੀ। ਓਏ ਚੱਲ ਖੜਾ ਹੋ, ਐਵੇਂ ਬੈਂਚ ਤੋੜੀ ਜਾਣਾ, ਧਾਰ ਬੰਦਾ। ਚੱਲ ਸਤਿ ਸ੍ਰੀ ਅਕਾਲ ਜੀ, ਚਾਹ ਲਾਉਂਗੇ? ਨਹੀਂ, ਅੱਜ ਚਾਹ ਨਹੀਂ ਪੀਣੀ। ਕੀ ਗੱਲ, ਖੈਰ ਸੁੱਖ ਤਾਂ ਹੈ? ਅੱਛਾ ਰਮਤੇ, ਇੱਕ ਗੱਲ ਦੱਸ, ਜੇ ਕਿਸੇ ਨੂੰ ਆਪਣੇ ਦਿਲ ਦੀ ਗੱਲ ਕਹਿਣੀ ਹੋਵੇ ਤਾਂ ਉਹਦਾ ਸਹੀ ਵਕਤ ਕਿਹੜਾ ਹੁੰਦਾ ਹੈ? ਜਦੋਂ ਦਿਲ ਦੀ ਗੱਲ ਦੱਸਣ ਦਾ ਖਿਆਲ ਦਿਲ ਚ ਆ ਜੇ, ਉਹੀ ਸਹੀ ਵਕਤ ਹੁੰਦਾ। ਪਰ ਤੁਸੀਂ ਮੈਨੂੰ ਇਹ ਗੱਲ ਜਮਾ ਸਹੀ ਵਕਤ ਆ ਜੀ। ਉਹ ਕਹਿੰਦੇ ਹੁੰਦੇ ਨਾ, ਗੁੱਡ ਲੱਕ। ਦੋ ਰੰਗ ਮਿਲ ਕੇ ਇੱਕ ਨਵਾਂ ਰੰਗ ਬਣ ਜਾਂਦੇ ਆ ਨਾ। ਹਾਂਜੀ, ਇਹ ਨਵੇਂ ਰੰਗ ਇੱਕ ਨਵਾਂਪਣ ਲੈ ਕੇ ਆਉਂਦੇ ਆ। ਤੁਸੀਂ ਕੁਝ ਲੋਗੇ? ਹਾਂ, ਜਵਾਬ ਮੇਰੀ ਉਮੀਦ ਦੇ ਹਾਣ ਦਾ। ਵੇਖ, ਹੁਣ ਤਾਂ ਮੈਂ ਵੀ ਤੇਰੇ ਵਰਗੀਆਂ ਗੱਲਾਂ ਕਰਨ ਲੱਗ ਪਈ। ਮੈਂ ਕੁਝ ਸਮਝਿਆ ਨਹੀਂ। ਸਮਝ ਤਾਂ ਮੈਨੂੰ ਵੀ ਨਹੀਂ ਆ ਰਿਹਾ ਕਿ ਇਹ ਕਦੋਂ ਹੋ ਗਿਆ, ਕਿਵੇਂ ਹੋ ਗਿਆ। ਹੁਣ ਤਾਂ ਇੰਨਾ ਪਤਾ ਹੈ ਕਿ ਬਸ ਹੋ ਗਿਆ। ਕੀ ਹੋ ਗਿਆ? ਤੂੰ ਮੈਨੂੰ ਕੁਝ ਕਰਤਾ ਹੈ ਪਤਾ। ਅੱਜ ਕੱਲ ਹਵਾ ਨੂੰ ਮਹਿਸੂਸ ਕਰਦੀ ਹਾਂ, ਆਲਾ ਦੁਆਲਾ ਰੰਗ ਬਰੰਗਾ ਹੋਇਆ ਪਿਆ। ਖੁਦ ਨਾਲ ਹੀ ਸਲਾਹਾਂ ਕਰਦੀ ਹਾਂ ਤੇ ਖੁਦ ਨੂੰ ਹੀ ਮੱਤਾਂ ਦਿੰਦੀ ਹਾਂ। ਹੁਣ ਵੀ ਨਹੀਂ ਸਮਝਿਆ? ਨਾ ਬੁੱਧੂ। ਅੱਛਾ ਮੈਨੂੰ ਦੱਸ, ਤੂੰ ਆਪਣੇ ਰੰਗਾਂ ਨੂੰ ਕੀ ਕਰਦਾ ਹੈ? ਪਿਆਰ। ਸਿੰਮੀ, ਹਾਈ, ਮੈਂ ਸਾਰਾ। ਆਮ ਸੌਰੀ, ਮੇਰੇ ਤੋਂ ਆਉਣ 'ਚ ਥੋੜੀ ਦੇਰੀ ਹੋ ਗਈ। ਜਿਸ ਦਿਨ ਮੈਨੂੰ ਸਿੰਮੀ ਨੇ ਦੱਸਿਆ ਸੀ ਤੇਰੇ ਬਾਰੇ, ਮੈਂ ਤਾਂ ਉਸੇ ਦਿਨ ਆਉਣ ਵਾਲੀ ਸੀ ਤੈਨੂੰ ਮਿਲਣ। ਫਿਰ ਮੇਰਾ ਕੰਮ ਸ਼ੁਰੂ ਹੋ ਗਿਆ, ਉਹ ਵੀ ਤੇਰੇ ਕਰਕੇ ਹੋ ਪਾਇਆ।
ਬਸ ਉਸੇ 'ਚ ਬਿਜ਼ੀ ਸੀ। ਹੁਣ ਜਿੱਦਾਂ ਹੀ ਮੈਨੂੰ ਟਾਈਮ ਲੱਗਿਆ ਮੈਂ ਉਸੇ ਵੇਲੇ ਆ ਗਈ ਤੈਨੂੰ ਮਿਲਣ। ਥੈਂਕ ਯੂ ਮੈਨੂੰ ਫਰਸ਼ ਤੋਂ ਅਰਸ਼ ਤੇ ਪਹੁੰਚਾਉਣ ਲਈ। ਕੀ ਗੱਲ ਪਛਾਣਿਆ ਨਹੀਂ? ਇਹ ਉਹੀ ਆ ਜਿਹਦੀ ਖੂਬਸੂਰਤੀ ਦਾ ਚਾਨਣ ਤੂੰ ਸਾਰੀ ਦੁਨੀਆ 'ਚ ਕਰਤਾ। ਨਹੀਂ, ਇਹ ਉਹ ਨਹੀਂ। ਉਹ ਨਹੀਂ ਮਤਲਬ? ਜਿਹੜੀ ਫੋਟੋ ਮੈਨੂੰ ਮਿਲੀ ਸੀ ਉਹਨੂੰ ਮੇਰੇ ਤੋਂ ਕੁਝ ਨਹੀਂ ਚਾਹੀਦਾ ਸੀ, ਉਹ ਬਸ ਮੈਨੂੰ ਮਿਲੀ ਸੀ। ਪਰ ਜਿਹੜੀ ਅੱਜ ਮੈਨੂੰ ਮਿਲਣ ਆਈ ਹੈ ਉਹ ਮਤਲਬ ਦੇ ਪਰਦੇ ਪਾ ਕੇ ਖੜੀ ਹੈ। ਕੀ ਬਾਤ ਹੈ, ਤੂੰ ਸਹੀ ਕਿਹਾ ਸੀ ਸਿਮੀ, ਇਹ ਤਾਂ ਸੱਚੀ ਚਿਹਰੇ ਪੜਦਾ। ਹਾਂ ਮੈਂ ਆਪਣੇ ਮਤਲਬ ਨੂੰ ਆਈ ਹਾਂ, ਪਰ ਜੇ ਮੇਰਾ ਮਤਲਬ ਤੇਰੇ ਨਾਲ ਜੁੜਿਆ ਤਾਂ ਮੇਰਾ ਕੀ ਕਸੂਰ? ਜਿਹੜਾ ਮੇਰਾ ਸੁਪਨਾ ਤੇਰੇ ਕਰਕੇ ਪੂਰਾ ਹੋ ਰਿਹਾ ਉਹ ਤੇਰੇ ਕਰਕੇ ਅਧੂਰਾ ਨਾ ਰਹਿ ਜੇ, ਇਸ ਲਈ ਮੈਂ ਤੈਨੂੰ ਆਪਣੇ ਨਾਲ ਲਿਜਾਣ ਆਈ ਹਾਂ। ਤੂੰ ਮੇਰੀ ਇੱਕ ਹੋਰ ਫੋਟੋ ਬਣਾਉਣੀ ਆ। ਇੱਕ ਹੋਰ? ਹਾਂ, ਡਾਇਰੈਕਟਰ ਸਾਹਿਬ ਕਹਿੰਦੇ ਫਿਲਮ ਦਾ ਪੋਸਟਰ ਉਹੀ ਪੇਂਟਰ ਬਣਾਊਗਾ ਜਿਹਨੇ ਮੇਰੀ ਪੇਂਟਿੰਗ ਬਣਾਈ ਸੀ। ਇਹਦੇ ਲਈ ਤੈਨੂੰ ਚੰਗੇ ਪੈਸੇ ਵੀ ਮਿਲਣਗੇ। ਸ਼ੁਕਰੀਆ, ਮੈਨੂੰ ਪੈਸੇ ਦੀ ਕੋਈ ਲੋੜ ਹੀ ਨਹੀਂ ਹੈ। ਮਾਫ ਕਰਨਾ, ਮੈਂ ਨਹੀਂ ਜਾ ਸਕਦਾ। ਇੱਕ ਛੋਟੇ ਜਿਹੇ ਸ਼ਹਿਰ ਦੀ ਕੁੜੀ ਜਦੋਂ ਛੋਟੀਆਂ-ਛੋਟੀਆਂ ਅੱਖਾਂ 'ਚ ਵੱਡੇ-ਵੱਡੇ ਸੁਪਨੇ ਲੈ ਕੇ ਘਰੋਂ ਬਾਹਰ ਨਿਕਲਦੀ ਹੈ ਤਾਂ ਹਰ ਕੋਈ ਉਹਨੂੰ ਉਹਦੇ ਸਾਵਲੇ ਰੰਗ ਕਰਕੇ ਨਕਾਰਦਾ, ਪਰ ਉਹ ਫੇਰ ਵੀ ਆਪਣੇ ਸੁਪਨੇ ਤੇ ਅੜੀ ਰਹਿੰਦੀ ਹੈ। ਫਿਰ ਇੱਕ ਦਿਨ ਕਿਸੇ ਨੇ ਉਸ ਦੀ ਤਸਵੀਰ ਬਣਾ ਕੇ ਉਸ ਨੂੰ ਮੰਜ਼ਿਲ ਦੇ ਨੇੜੇ ਪਹੁੰਚਾਤਾ। ਅੱਜ ਤੇਰੇ ਕਰਕੇ ਮੈਂ ਮੰਜ਼ਿਲ ਤੋਂ ਸਿਰਫ ਇੱਕ ਪੌੜੀ ਪਿੱਛੇ ਖੜੀ ਹਾਂ। ਜੇ ਤੂੰ ਮੈਨੂੰ ਹੱਥ ਵਧਾ ਕੇ ਉੱਪਰ ਨਾ ਚੜਾਇਆ ਤਾਂ ਇਸ ਵਾਰ ਮੈਂ ਐਸੀ ਥੱਲੇ ਡਿੱਗੂੰਗੀ ਕਿ ਬਚ ਨਹੀਂ ਪਾਉਂਗੀ, ਸੱਚੀ ਮਰ ਜਾਊਂਗੀ। ਜੇ ਤੂੰ ਏਦਾਂ ਹੀ ਕਰਨਾ ਸੀ ਤਾਂ ਮੇਰੀ ਜ਼ਿੰਦਗੀ ਕਿਉਂ ਬਚਾਈ, ਮੇਰੀ ਫੋਟੋ ਕਿਉਂ ਬਣਾਈ? ਸਾਰਾ ਬਿਲਕੁਲ ਸਹੀ ਕਹਿ ਰਹੀ ਹੈ। ਇਹਦੀ ਜ਼ਿੰਦਗੀ ਤੂੰ ਹੀ ਬਚਾਈ ਸੀ, ਹੁਣ ਇਹਦੇ ਸੁਪਨੇ ਬਚਾਉਣ ਲਈ ਵੀ ਤੈਨੂੰ ਜਾਣਾ ਚਾਹੀਦਾ। ਜਿਵੇਂ ਤੂੰ ਆਪਣੀ ਕਲਾ ਨੂੰ ਇੰਨਾ ਪਿਆਰ ਕਰਦਾ ਹੈ, ਉਵੇਂ ਹੀ ਸਾਰਾ ਵੀ ਤਾਂ ਆਪਣੀ ਕਲਾ ਨੂੰ ਸ਼ਿੱਦਤ ਨਾਲ ਪਿਆਰ ਕਰਦੀ ਹੈ। ਤੈਨੂੰ ਨਹੀਂ ਲੱਗਦਾ ਇੱਕ ਕਲਾਕਾਰ ਨੂੰ ਦੂਜੇ ਕਲਾਕਾਰ ਦੀ ਹੈਲਪ ਕਰਨੀ ਚਾਹੀਦੀ ਹੈ? ਆਫਟਰ ਆਲ ਕੁਦਰਤ ਵੀ ਤਾਂ ਸਾਨੂੰ ਇਹੀ ਸਿਖਾਉਂਦੀ ਹੈ। ਦੇਖੋ ਜੀ, ਆਪਣੀ ਫਿਲਮ ਸਿਨੇਮਾ 'ਚ ਬਿਗ ਚੇਂਜ ਲੈ ਕੇ ਆਊਗੀ। ਬਹੁਤ ਦੇਖਦੀਆਂ ਲੋਕਾਂ ਨੇ ਉਲਝਲੂਲ ਫਿਲਮਾਂ, ਹੁਣ ਲੋੜ ਹੈ ਸੈਂਸਿਟਿਵ ਸਿਨੇਮਾ ਦੀ, ਲਾਈਕ ਆਰਟ, ਲਾਈਕ ਪੈਸ਼ਨ, ਯੂ ਨੋ। ਮੈਨੂੰ ਅਜੇ ਵੀ ਔਖਾ ਲੱਗਦਾ ਤੇਰਾ। ਚੰਗੀ ਚੀਜ਼ ਸਾਡੇ ਲੋਕਾਂ ਨੂੰ ਘੱਟ ਹੀ ਹਜਮ ਹੁੰਦੀ ਹੈ। ਕਮੇਡੀ ਕਮੂਡੀ ਪਾ ਲਓ ਥੋੜੀ ਜੀ, ਮੇਰੀ ਮੰਨੋ ਹਰਮਨ ਚੀਮੇ ਨੂੰ ਪਾ ਲਓ, ਗਰਦ ਠਾ ਦੂਗਾ ਗਰਦ। ਹੈਲੋ ਸਰ, ਇਹ ਨਹੀਂ ਮਿਸਟਰ ਪੇਂਟਰ। ਓ ਪੇਂਟਰ ਸਾਹਿਬ, ਵੈਲਕਮ। ਧੰਨ ਭਾਗ ਜਨਾਬ, ਤੁਸੀਂ ਸਾਡੇ ਬੁਲਾਉਣ ਤੇ ਇੱਥੇ ਆਏ। ਸ਼ੁਕਰੀਆ। ਅੱਛਾ, ਸਾਰਿਆਂ ਨੇ ਤੁਹਾਨੂੰ ਦੱਸਿਆ ਹੀ ਹੋਣਾ ਕਿ ਅਸੀਂ ਇੱਕ ਬਹੁਤ ਸੋਹਣੀ ਫਿਲਮ ਬਣਾਈ ਹੈ ਤੇ ਮੈਂ ਚਾਹੁੰਦਾ ਕਿ ਤੁਸੀਂ ਵੀ ਉਹਦਾ ਹਿੱਸਾ ਬਣੋ ਤੇ ਸਾਨੂੰ ਸਾਡੀ ਹੀਰੋਇਨ ਦਾ ਇੱਕ ਐਸਾ ਪੋਸਟਰ ਬਣਾ ਕੇ ਦਿਓ ਜਿਹੜਾ ਪਹਿਲਾਂ ਨਾਲੋਂ ਵੀ ਬਾਕਮਾਲ ਹੋਵੇ। ਜੀ, ਹਰ ਕਲਾਕਾਰ ਆਪਣੀ ਨਵੀਂ ਰਚਨਾ ਨੂੰ ਆਪਣੀ ਪਿਛਲੀ ਰਚਨਾ ਨਾਲੋਂ ਵਧੀਆ ਹੀ ਪੇਸ਼ ਕਰਦਾ ਹੈ। ਕਈ ਵਾਰੀ ਸਾਹਮਣੇ ਵਾਲੇ ਦੇ ਸਮਝ ਆਉਂਦਾ ਹੈ ਤੇ ਕਈ ਵਾਰੀ ਨਹੀਂ ਆਉਂਦਾ। ਵਾਹ, ਕੀ ਬਾਤ ਹੈ, ਹੁਣ ਮਿਲਿਆ ਜੀ ਸਹੀ ਬੰਦਾ। ਮੈਨੂੰ ਪੂਰਾ ਯਕੀਨ ਹੈ ਕਿ ਤੂੰ ਇਸ ਵਾਰ ਵੀ ਕਮਾਲ ਹੀ ਕਰੇਗਾ। ਅੱਛਾ, ਇਹ ਨੇ ਸਾਡੀ ਫਿਲਮ ਦੇ ਪ੍ਰੋਡਿਊਸਰ ਤੇ ਜਨਾਬ ਇਹੀ ਆ ਉਹ ਪੇਂਟਰ। ਹੁਣ ਇਹ ਬਣਾਊਗਾ ਸਾਡੀ ਫਿਲਮ ਦਾ ਨਵਾਂ ਪੋਸਟਰ। ਪਹਿਲਾਂ ਪੋਸਟਰ ਜੋਗਾ ਕਰ ਤਾਂ ਦਿਓ। ਆ ਵੀ ਪੈਂਟਰਾ ਬਹਿ ਕਰ ਜੋਇਨ, ਬਣਾਓ ਵੇ ਮੁੰਡੇ ਲਈ ਪੈਗ ਸ਼ੈਗ। ਮਾਫ ਕਰਨਾ ਜੀ, ਮੈਂ ਪੀਂਦਾ ਨਹੀਂ। ਮਨੂ ਸਰ, ਤੂੰ ਲੱਗ ਜਾ। ਸਮਝ ਗਿਆ ਸਰ।
ਸੋਢੀ ਸਾਹਿਬ ਆਓ ਸਰ, ਮੈਂ ਤੁਹਾਨੂੰ ਤੁਹਾਡਾ ਰੂਮ ਦਿਖਾ ਦਿੰਦਾ ਤੇ ਤੁਸੀਂ ਰੈਸਟ ਕਰੋ। ਸਮਝੀ? ਬਸ ਇਹੋ ਜੀ ਫੀਲ ਮਿਲ ਜੇ ਮੈਨੂੰ ਜੀ, ਮੇਰੇ ਖਿਆਲ ਨਾਲ ਪਰਫੈਕਟ ਹੈ। ਤੇ ਬਾਕੀ ਮੈਂ ਮਨੂ ਜੀ ਸਰ, ਸਾਰਿਆਂ ਨੂੰ ਬੁਲਾਓ ਯਾਰ, ਉਹਨੂੰ ਕਹੋ ਸਾਹਮਣੇ ਆ ਕੇ ਬੈਠੇ। ਜੀ ਸਰ, ਮੈਡਮ ਰੈਡੀ ਹੋ ਰਹੇ ਸੀ, ਆ ਰਹੇ ਨੇ। ਉਹਨਾਂ ਦੀ ਕੀ ਲੋੜ ਹੈ? ਇਨਸਪੀਰੇਸ਼ਨ ਆਈ ਥਿੰਕ ਜੇ ਸਾਹਮਣੇ ਹੋ ਤਾਂ ਥੋੜੀ ਹੈਲਪ ਹੋ ਜੂਗੀ। ਨਹੀਂ ਡਾਇਰੈਕਟਰ ਸਾਹਿਬ, ਮੈਂ ਪਹਿਲਾਂ ਵੀ ਬਿਨਾਂ ਦੇਖੇ ਬਣਾਈ ਸੀ। ਵੈਸੇ ਵੀ ਮੈਂ ਫਿਲਮ ਦੀ ਕਹਾਣੀ ਸੁਣ ਲਈ ਹੈ, ਹੁਣ ਤੇ ਬਸ ਤੁਹਾਡੀ ਕਹਾਣੀ ਨੂੰ ਆਪਣੇ ਰੰਗਾਂ ਨਾਲ ਕਹਿਣਾ ਹੈ। ਸਵਾਦ ਆ ਗਿਆ, ਇਹਨੂੰ ਕਹਿੰਦੇ ਨੇ ਕੌਨਫੀਡੈਂਸ। ਮਨੂ ਜੀ ਸਿੱਖੋ ਇਹਨਾਂ ਤੋਂ ਕੁਝ। ਜੀ ਸਰ, ਬਿਲਕੁਲ ਸਰ। ਓਕੇ ਜੀ, ਨੋ ਪ੍ਰੋਬਲਮ, ਜਿਵੇਂ ਤੁਸੀਂ ਕੰਫਰਟੇਬਲ। ਆਪਾਂ ਹੁਣ ਪੋਸਟਰ ਕੰਪਲੀਟ ਹੋਣ ਤੇ ਹੀ ਮਿਲਾਂਗੇ ਜੀ। ਓਕੇ ਜ਼ਰੂਰ। ਜਿਉਂ ਨੇਰਿਆਂ ਵਿੱਚ ਟਿਮ ਹੋਣਾ ਤਾਰਿਆਂ ਦੀ ਰਸਮ ਹੈ। ਮੈਂ ਤੇਰਾ ਨਗਮਾ ਗਾਵਾਂਗਾ, ਮੈਨੂੰ ਖੁਦਾ ਦੀ ਕਸਮ ਹੈ। ਅੱਧਾ ਅਧੂਰਾ ਚੰਨ ਵੀ ਕਿੰਨੀ ਸ਼ਾਨ ਦੇ ਨਾਲ ਮਗਦਾ ਏ। ਜਿਸ ਦਿਨ ਉਹ ਪੂਰਾ ਆਵੇਗਾ, ਦੇਖੋ ਕੀ ਮੇਲਾ ਲੱਗਦਾ ਏ। ਖੁਸ਼ੀਆਂ ਨੇ ਲੈ ਲਿਆ ਮੇਰੇ ਦਿਲ 'ਚ ਦਾਖਲਾ, ਧਰਤੀ ਤੇ ਮਿਲ ਗਿਆ ਕੋਈ ਆਸਮਾਨ ਜਿਹਾ। ਧਰਤੀ ਤੇ ਮਿਲ ਗਿਆ ਕੋਈ ਆਸਮਾਨ ਜਿਹਾ। ਕਿਸਮਤਾਂ ਦੇ ਕਾਫਲੇ ਤੇਰੇ ਦਰਾਂ ਤੇ ਰੁਕ ਗਏ। ਜੋ ਜ਼ਿੰਦਗੀ ਦੇ ਨਾਲ ਸੀ ਉਹ ਸਾਰੇ ਸ਼ਿਕਵੇ ਮੁੱਕ ਗਏ। ਕਿਤੇ ਧੁੱਪ ਹੈ ਕਿਤੇ ਛਾਵਾਂ ਨੇ, ਕਿਤੇ ਚੁੱਪ ਤੇ ਕਿਤੇ ਸ਼ੋਰ ਹੈ। ਪਰ ਇਸ ਤੋਂ ਵੀ ਪਾਰ ਕਿਧਰੇ ਅਸਲੀਅਤ ਕੁਝ ਹੋਰ ਹੈ। ਰੋਸ਼ਨ ਜਹਾਂ ਦੇ ਨਾਲ ਕੋਈ ਜੁੜਿਆ ਰਾਬਤਾ, ਧਰਤੀ ਤੇ ਮਿਲ ਗਿਆ ਕੋਈ ਆਸਮਾਨ ਜਿਹਾ। ਧਰਤੀ ਤੇ ਮਿਲ ਗਿਆ ਕੋਈ ਆਸਮਾਨ ਜਿਹਾ। ਕੁਦਰਤ ਹमें तेरी ते तू मेरा खुदा, धरती ते मिल गया कोई आसमां जिहा। कोई आसमां जिहा, कोई आसमां जिहा, कोई आसमां जिहा है, कोई आसमां जिहा। ਕੀ ਦੇਖ ਰਿਹਾ? ਕੁਛ ਨਹੀਂ, ਬਸ ਉਸ ਚੰਨ ਨੂੰ ਦੇਖ ਰਿਹਾ। ਲੱਭਣ ਵਾਲੇ ਨੇ ਚੰਨ 'ਚ ਵੀ ਦਾਗ ਲੱਭਤੇ ਤੇ ਕਿਸੇ ਆਸ਼ਿਕ ਨੇ ਉਹਨੂੰ ਮਹਿਬੂਬ ਦਾ ਦਰਜਾ ਦੇ ਦਿੱਤਾ। ਇਹ ਤਾਂ ਦੇਖਣ ਵਾਲੇ ਤੇ ਆ ਕਿ ਉਹ ਚੰਨ 'ਚ ਮਹਿਬੂਬ ਦੇਖਦਾ ਜਾਂ ਦਾਗ। ਥੈਂਕ ਯੂ ਸੋ ਮਚ, ਤੂੰ ਮੇਰੇ ਕਹਿਣ ਤੇ ਇੱਥੇ ਆਇਆ। ਤੇਰਾ ਅਹਿਸਾਨ ਹੈ ਮੇਰੇ ਤੇ। ਅਹਿਸਾਨ ਵਾਲੀ ਕੋਈ ਗੱਲ ਨਹੀਂ। ਰੱਬ ਜਿੱਥੇ ਜਿੱਥੇ ਬੰਦੇ ਦਾ ਦਾਣਾ ਪਾਣੀ ਖਿਲਾਰਦਾ ਹੈ, ਉਹਨੂੰ ਚੁਗਣ ਜਾਣਾ ਹੀ ਪੈਂਦਾ ਹੈ। ਕੋਈ ਕਿਸੇ ਤੇ ਅਹਿਸਾਨ ਨਹੀਂ ਕਰਦਾ।
ਜ਼ਿੰਦਗੀ ਸਭ ਦਾ ਆਪੋ ਆਪਣਾ ਸਫ਼ਰ ਹੈ। एहसान नहीं तो हेल्प मान ले, पर जो तू मेरे लिए कीता मैं कदे नहीं भुलांगी। ਭੁੱਲਣਾ ਤਾਂ ਇਨਸਾਨ ਦੀ ਫਿਤਰਤ ਹੈ। ਖੈਰ, ਮੈਨੂੰ ਇਹ ਗੱਲ ਦੀ ਖੁਸ਼ੀ ਹੈ ਕਿ ਮੈਂ ਤੁਹਾਡੇ ਕੰਮ ਆਇਆ। ते मैं खुश नसीब हाँ तू दूजी बार मेरी तस्वीर बनाई है। वाह, उत्तम, अति उत्तम। महाराज, तुसी पेंटर नहीं, जादूगर हो, जादूगर, रंगां दे जादूगर। आह, मैं बहुत कलाकार वेखे, पर किसी दी कला च रूह नहीं वेखी, तस्वीर च जान पाती। क्या बात, कितनी जिंदा लग रही है यार। ब्रो, तू मिल मैनू, आपां होर तस्वीरां बनाउणियां। मनु जी सर। ਸਕਰੀਨਿੰਗ ਤੇ ਪਾਰਟੀ ਦੀ ਤਿਆਰੀ ਕਰੋ। बिल्कुल सर। ਇਹ ਪੋਸਟਰ ਆਪਾਂ ਉੱਥੇ ਰਿਵੀਲ ਕਰਾਂਗੇ। बिल्कुल ठीक सर। ਤੇ ਜਨਾਬ, ਤੁਸੀਂ ਪਾਰਟੀ 'ਚ ਜ਼ਰੂਰ ਆਉਣਾ ਜੀ ਸਰ। जी ਇਹਨਾਂ ਨੂੰ ਲੈ ਕੇ ਆਉਣਾ ਤੁਹਾਡੀ ਡਿਊਟੀ ਹੈ। Okay. ਓਕੇ, ਚੱਲੀਏ ਸੁਖ ਫਿਰ ਆਪਾਂ। गुड लक ब्रो। ਉਹ ਲਿਆ ਵੀ ਰਮਤਿਆ ਚਾਹ ਤੇ ਪਕੌੜੇ। ਬਹਿ ਜਾ। ਆ ਲੈ ਚਾਹ ਤੇ ਆਹ ਪਕੌੜੇ। ਸਿੱਧੂ ਸਾਹਿਬ, ਉਹ ਸਾਨੂੰ ਤੋਤਿਆਂ ਨੂੰ ਬਾਗ ਬਥੇਰੇ, ਸਾਰੇ ਤੇਰੇ ਯਾਰ ਵਰਗੇ ਥੋੜਾ ਹੁੰਦੇ ਆ ਹੈ। ਹੋ ਗਈ ਨਾ ਬੰਦ। ਮੈਂ ਤਾਂ ਕਿਹਾ ਹੀ ਸੀ ਆਏ ਦੁਕਾਨਦਾਰੀਆਂ ਨਹੀਂ ਚੱਲਦੀਆਂ, ਜੱਟ ਦੇ ਵਜਨ ਤਾਂ ਫਿਰ ਆਈ ਪੂਰੇ ਹੁੰਦੇ ਆ। ਕਰਾਤੀ ਨਾ ਦੁਕਾਨ ਬੰਦ। ਉਰੇ ਬੜਾ। ਤੇਰੇ ਪਤੰਦਰ ਨੂੰ ਨਾ ਫਿਲਮਾਂ ਵਾਲੇ ਲੈ ਕੇ ਗਏ ਆ। ਵੱਡੇ ਵੱਡੇ ਹੀਰੋ ਹੀਰੋਇਨਾਂ ਨਾਲ ਕੰਮ ਕਰ ਰਿਹਾ ਅਗਲਾ। ਜਿਨ੍ਹਾਂ ਦੇ ਲੋਕ ਫੈਨ ਹੁੰਦੇ ਆ ਨਾ, ਉਹ ਮੇਰੇ ਯਾਰ ਪੇਂਟਰ ਦੇ ਫੈਨ ਆ। ਫਿਲਮਾਂ ਵਾਲੇ? ਹਾਂ, ਤਾਂ ਹੀ ਦੁਕਾਨ ਬੰਦ ਆ। ਦੇਖੀ ਕਿੱਡਾ ਮਸ਼ਹੂਰ ਹੋ ਕੇ ਆਉਂਦਾ। ਤੂੰ ਵੀ ਆ ਜੀ, ਕਰਾ ਦਾਂਗੇ ਤੇਰੀ ਵੀ ਇੱਕ ਅੱਧੀ ਫੋਟੋ ਫੁੱਟੋ। ਚੱਲ ਹੁਣ ਨਿਕਲ। ਯਾਰ ਰਮਤਿਆ, ਹਾਂ, ਆਪ ਦੇ ਪੇਂਟਰ ਨੂੰ ਕਹਿ ਕੇ ਮੈਨੂੰ ਨੀਰੂ ਬਾਜਵਾ ਨਾਲ ਜ਼ਰੂਰ ਮਿਲਾ ਦੇ। ਮੈਂ ਦੇਖਣਾ ਚਾਹੁੰਦਾ ਵੀ ਉਹ ਸੱਚੀ ਉਵੇਂ ਨਹੀਂ ਸੋਹਣੀ ਆ ਕਿ ਕੈਮਰੇ ਦਾ ਕਮਾਲ ਆ। ਤੂੰ ਨਾ ਕਾਕਾ ਕੈਮਰੇ ਦਾ ਕਮਾਲ ਹੀ ਸਮਝ ਲਾ। ਚੱਲ ਇੱਥੋਂ। ਲੱਗਦਾ ਨੀਰੂ ਬਾਜਵਾ ਦਾ ਆ ਲੈ ਕੇ ਨਾ ਪੇਂਟਰ ਤੋਂ ਕਾਲਾ ਬੁਰਸ਼ ਆ ਤੇਰੇ ਸਿੱਧੂ ਜੀ ਦੇ ਫੇਰ ਦੂੰ ਮੈਂ। ਓਏ ਅਗਲੇ ਪੇਂਟਰ ਨੂੰ ਲੈ ਕੇ ਗਏ ਆ, ਤੈਨੂੰ ਨਹੀਂ। ਤੂੰ ਆਈ ਤਿੰਗੜੀ ਜਾਂਦਾ ਹੈ। ਉਹ ਤੂੰ ਤਾਂ ਚਾਹ ਹੀ ਬਣਾਉਣੀ ਆ, ਟੁੰਡਾ ਜਿਆ। ਹਟ। ਐਦੋਂ ਮੁੜ ਕੇ ਦਿਸਿਆ ਨਾ ਤਾਂ ਪਕੌੜਾ ਤੇ ਜ਼ਹਿਰ ਪਾ ਕੇ ਦੇ ਦੂੰਗਾ। ਸਾਲਾ ਸਾਗ ਕਰਦੇ ਟੁੰਡੇ ਨੂੰ। ਕੰਮ ਕਰ। ਇੰਨੀ ਜਲਦੀ ਕੀ ਹੈ ਜਾਣ ਦੀ? ਐਟਲੀਸਟ ਪਾਰਟੀ ਤੱਕ ਤਾਂ ਰੁਕ ਜਾ। नहीं, बस मेरा काम खत्म हो गया। हुण चलदा मैं। मेरा घर, मेरी दुकान, मेरा रमता, सारे मेरा राह देख रहे होने आ। सब उधरे पे होने मेरे बिना। ਘਰ ਤਾਂ ਇੱਥੇ ਵੀ ਬਣ ਸਕਦਾ ਤੇ ਦੁਕਾਨ ਵੀ। ਉੱਥੇ ਕੀ ਰੱਖਿਆ ਹੈ? ਕਲਾ ਦੇ ਅਸਲੀ ਕਦਰਦਾਨ ਤਾਂ ਇੱਥੇ ਆ। ਦੇਖੀ ਰਾਤੋਂ ਰਾਤ ਮਸ਼ਹੂਰ ਹੋ ਜਾਣਾ ਤੂੰ। ਰਾਤੋਂ ਰਾਤ ਮਸ਼ਹੂਰ ਹੋਣ ਵਾਲੇ ਗੁਮਨਾਮ ਵੀ ਰਾਤੋਂ ਰਾਤ ਹੀ ਹੁੰਦੇ ਆ। ਸ਼ੌਹਰਤ ਜਿਹੜੇ ਪੈਰੀ ਆਉਂਦੀ ਹੈ, ਜਾਂਦੀ ਵੀ ਉਸੇ ਪੈਰੀ ਹੈ। ਬਾਕੀ ਗੱਲਾਂ ਹੋਵੇ ਤਾਂ ਸਹੀ, ਕਦਰਦਾਨ ਤਾਂ ਪਤਾਲ ਚੋਂ ਵੀ ਲੱਭ ਲੈਂਦੇ ਆ। ਇਹ ਸਭ ਗੱਲਾਂ ਕਰਨ ਨੂੰ ਚੰਗੀਆਂ ਲੱਗਦੀਆਂ, ਪਰ ਅੱਜ ਦੀ ਸੱਚਾਈ ਆਹੀ ਆ। ਜੇ ਸਾਹ ਵੀ ਲੈਣਾ ਤਾਂ ਪੈਸਾ ਚਾਹੀਦਾ। ਸਾਹ ਲੈਣ ਲਈ ਕਾਦਰ ਦੀ ਰਜ਼ਾ ਤੇ ਥੋੜੀ ਜਿਹੀ ਹਵਾ ਹੀ ਬਹੁਤ ਹੈ।
ਪੈਸਾ ਤੇ ਸ਼ੌਹਰਤ ਦੇਣ ਵਾਲੀ ਦੁਨੀਆ ਇੱਕ ਪਲ ਤਾਂ ਆਸਮਾਨ ਤੇ ਬਿਠਾ ਦਿੰਦੀ ਹੈ ਤੇ ਦੂਜੇ ਪਲ ਕੱਖਾਂ ਦਾ ਵੀ ਕਰ ਦਿੰਦੀ ਹੈ। ਵੈਸੇ ਵੀ ਪੈਸੇ ਤੇ ਪੁਜਾਰੀ ਤੇ ਮਤਲਬੀ ਲੋਕਾਂ ਦੀ ਦੁਨੀਆ 'ਚ ਮੇਰਾ ਦਮ ਘੁੱਟਦਾ ਹੈ। ਮੈਂ ਜਿੱਥੇ ਆ ਜਿਵੇਂ ਆ ਬਹੁਤ ਖੁਸ਼ ਹਾਂ। ਅਲਵਿਦਾ। ਓਏ ਮੂੰਹ ਕਿਉਂ ਬਣਾਇਆ? ਹੁਣ ਤਾਂ ਤੇਰੇ ਸੁਪਨੇ ਵੀ ਪੂਰੇ ਹੋ ਰਹੇ ਨੇ। ਓ ਯਾਰ ਤੇਰੀ ਮੂਵੀ ਰਿਲੀਜ਼ ਹੋ ਰਹੀ ਆ, ਹੋਰ ਕੀ ਚਾਹੀਦਾ ਤੈਨੂੰ? ਯਾਰ ਉਹਨੇ ਮੈਨੂੰ ਕੁਝ ਕਰਤਾ। ਉਹ ਮੇਰੀ ਰੂਹ ਨੂੰ ਛੂ ਕੇ ਚਲਾ ਗਿਆ। ਆਇਆ ਨਹੀਂ ਹਜੇ, ਪਰ ਛੇਤੀ ਆ ਜਾਊਗਾ। ਪਿੰਡਾਂ ਵਾਲੇ ਸ਼ਹਿਰ ਗਏ ਵੀ ਕਦੇ ਮੁੜਦੇ ਆ? ਖੈਰ, ਮੈਂ ਵਾਪਸ ਕੈਨੇਡਾ ਜਾ ਰਹੀ ਹਾਂ। ਆ ਉਹਨੂੰ ਦੇ ਦੀ। ਇੱਕ ਵਾਰੀ ਉਹਨੂੰ ਮਿਲ ਤਾਂ ਲੈਂਦੇ। ਮਿਲਣ ਹੀ ਤਾਂ ਆਈ ਸੀ, ਬਟ ਮੈਨੂੰ ਲੱਗਦਾ ਜਿਹਨੂੰ ਮਿਲਣਾ ਸੀ ਉਹ ਆਲਰੇਡੀ ਮਿਲ ਗਏ। ਜਾਵੇ ਸਜਣਾ ਮੰਨਿਆ ਤੂੰ ਏ ਮਾਲਕ ਰੰਗਾਂ ਦਾ, ਦੱਸੀ ਕਿਹੜੇ ਮੁੱਲ ਵਿਕਦਾ ਏ ਇਸ਼ਕ ਮਲੰਗਾਂ ਦਾ। ਛੱਡਿਆ ਬੁੱਤ ਨੂੰ ਖਾਲੀ ਕਰਕੇ ਚਾਰ ਕੋਸਾਂ ਦਾ, ਕਿਹੜਾ ਤੈਨੂੰ ਰੰਗ ਪਸੰਦ ਏ ਟੁੱਟੀਆਂ ਵੰਗਾਂ ਦਾ। ਜਾਵੇ ਸਜਣਾ ਮੰਨਿਆ ਤੂੰ ਏ ਮਾਲਕ ਰੰਗਾਂ ਦਾ, ਦੱਸੀ ਕਿਹੜੇ ਮੁੱਲ ਵਿਕਦਾ ਏ ਇਸ਼ਕ ਮਲੰਗਾਂ ਦਾ। रंग मेरे विच तेरे क्यों नहीं पर होए, किस गल दा रंगी तू रंग ना हल होए। रंग मेरे विच तेरे क्यों ना पर होए, किस गल दा रंगी तू रंग ना हल होए। जाबे दर्दा दर्द ना समझे क्यों है बेरंगी तू, तेरे दिल दा रंग ना कोई है खुद गर्जी तू। रंग तेनू भी नहीं दिसना हुण गम दियां संगां दा। जावे सजना ਮੰਨਿਆ ਤੂੰ ਏ ਮਾਲਕ ਰੰਗਾਂ ਦਾ, ਦੱਸੀ ਕਿਹੜੇ ਮੁੱਲ ਵਿਕਦਾ ਏ ਇਸ਼ਕ ਮਲੰਗਾਂ ਦਾ। ਉਹ ਪੇਂਟਰ ਓਏ ਅਸਮਾ, ਉਹ ਪੇਂਟਰ ਆ ਗਿਆ ਯਾਰ ਤੂੰ। ਕਿੱਦਾਂ ਰਮਤਿਆ? ਸੱਚ ਦੱਸਾਂ ਯਾਰ, ਤੇਰੀਆਂ ਗੱਲਾਂ ਤੋਂ ਬਿਨਾਂ ਤਾਂ ਮੇਰੇ ਪਕੌੜੇ ਵੀ ਫਿੱਕੇ ਲੱਗਦੇ ਆ ਜਮਾਂ।
ਹਾਂ ਸੱਚ, ਸਿੰਮੀ ਆਈ ਸੀ ਯਾਰ, ਜਾਣ ਤੋਂ ਪਹਿਲਾਂ ਆ ਦੇ ਕੇ ਗਈ ਹੈ ਤੇਰੇ ਲਈ। ਮੈਂ ਚਾਹ ਲੈ ਕੇ ਆਉਣਾ ਤੇਰੇ ਵਾਸਤੇ। ਮੈਂ ਜਾ ਰਹੀ ਹਾਂ ਵਾਪਸ ਖਾਲੀ ਹੱਥ। ਅਸਲ 'ਚ ਮੈਂ ਹੀ ਪਾਗਲ ਸੀ, ਜਿਹਦੀ ਬਣਾਈ ਇੱਕ ਤਸਵੀਰ ਨਹੀਂ ਮੇਰੇ ਹਿੱਸੇ ਆਈ, ਉਹਨੂੰ ਸਾਰੇ ਨੂੰ ਰੱਬ ਤੋਂ ਮੰਗ ਬੈਠੀ। ਤੇ ਹਾਂ, ਪਰਦੇ ਕੋਈ ਆਪ ਨਹੀਂ ਪਾਉਂਦਾ, ਇਹ ਲੋਕ ਪਾ ਦਿੰਦੇ ਆ। ਪਰ ਜੇ ਕੋਈ ਪਰਦਿਆਂ ਦੇ ਪਾਰ ਦੇਖਣ ਵਾਲਾ ਹੋਵੇ ਤਾਂ ਪਰਦੇ ਹਟ ਵੀ ਜਾਂਦੇ ਆ। ਮੈਨੂੰ ਮੇਰਾ ਪਿਆਰ ਤਾਂ ਨਹੀਂ ਮਿਲਿਆ, ਪਰ ਤੈਨੂੰ ਤੇਰਾ ਪਿਆਰ ਮੁਬਾਰਕ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ, ਹੈਲੋ। ਮੈਂ ਤੁਹਾਡਾ ਫਿਲਮੀ ਯਾਰ ਤੇ ਤੁਸੀਂ ਦੇਖ ਰਹੇ ਹੋ ਮੇਰਾ ਚੈਨਲ ਫਿਲਮੀ ਅਖਬਾਰ। ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ। ਤੇ ਆਓ ਦੋਸਤੋ ਸ਼ੁਰੂ ਕਰਦੇ ਹਾਂ ਇਸ ਹਫਤੇ ਦੀ ਰਿਲੀਜ਼ ਹੋਈ ਫਿਲਮ ਰਾਜਕੁਮਾਰ ਦਾ ਰਿਵਿਊ। ਇਸ ਫਿਲਮ ਵਿੱਚ ਲੀਡ ਤੇ ਹਨ ਸੁਪਰਸਟਾਰ ਸੁਖ ਤੇ ਉਹਨਾਂ ਦੇ ਨਾਲ ਇੱਕ ਨਵੀਂ ਕੁੜੀ ਨੂੰ ਲਾਂਚ ਕੀਤਾ ਗਿਆ ਹੈ ਜਿਸ ਦਾ ਨਾਮ ਹੈ ਸਾਰਾ। ਪੱਠਾ ਹੀ ਬਿਠਾਤਾ ਸਾਰਾ। ਅਸਲ 'ਚ ਇਸ ਫਿਲਮ ਦੀ ਸਾਰੀ ਪ੍ਰੋਬਲਮ ਹੀ ਇੱਥੋਂ ਸ਼ੁਰੂ ਹੁੰਦੀ ਹੈ। ਇੰਨੇ ਵੱਡੇ ਆਰਟਿਸਟ ਦੇ ਨਾਲ ਤੁਸੀਂ ਨਵੀਂ ਕੁੜੀ ਨੂੰ ਕਿਵੇਂ ਲੈ ਸਕਦੇ ਹੋ? ਦੇਖੋ, ਸਟਾਰ ਹੀਰੋ ਦੇ ਨਾਲ ਤਾਂ ਸਟਾਰ ਹੀਰੋਇਨ ਦੀ ਜੋੜੀ ਹੀ ਚੰਗੀ ਲੱਗਦੀ ਹੈ। ਖੈਰ ਛੱਡੋ, ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ ਡੈਵੀ ਸਿੰਘ ਨੇ। ਪਤਾ ਨਹੀਂ ਉਹਨਾਂ ਨੇ ਆਪਣੇ ਇਸ ਬੱਕਰੇ ਨੂੰ ਮਤਲਬ ਪ੍ਰੋਡਿਊਸਰ ਨੂੰ ਕਿਵੇਂ ਰਾਜ਼ੀ ਕੀਤਾ ਹੋਣਾ ਇਸ ਸਟੋਰੀ ਨੂੰ ਬਣਾਉਣ ਵਾਸਤੇ। ਤੇ ਜੇ ਇਸ ਫਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ ਕਹਾਣੀ ਰਾਜੇ ਮਹਾਰਾਜਿਆਂ ਦੇ ਵੇਲੇ ਦੀ ਹੈ। ਕੌਣ ਦੇਖਦਾ ਇਹੋ ਜਿਹੀਆਂ ਕਹਾਣੀਆਂ? ਮੈਨੂੰ ਤਾਂ ਮਜਬੂਰੀ 'ਚ ਦੇਖਣੀ ਪਈ ਹੈ ਨਾ, ਰਿਵਿਊ ਜੋ ਕਰਨਾ ਸੀ। ਪਰ ਦੋਸਤੋ, ਤੁਹਾਡੀ ਕੋਈ ਮਜਬੂਰੀ ਨਹੀਂ। ਤੁਸੀਂ ਇਸ ਫਿਲਮ ਨੂੰ ਦੇਖੋ ਨਾ ਦੇਖੋ, ਇਹ ਤੁਸੀਂ ਦੇਖਣਾ। ਪਰ ਇਹ ਫਿਲਮ ਪੂਰੀ ਤਰ੍ਹਾਂ ਫਲॉप ਹੋ ਚੁੱਕੀ ਹੈ। ਫਲॉप ਫਲॉप ਫਲॉप। ਆ ਦੇਖ ਲੈ, ਜਿਹਦੇ ਕੋਲ ਕੋਈ ਕੰਮ ਨਹੀਂ ਹੁੰਦਾ ਉਹ ਆਪਣੇ ਚੈਨਲ ਖੋਲ ਕੇ ਬਹਿ ਜਾਂਦੇ ਨੇ। ਫਿਲਮਾਂ ਦਾ ਮਜ਼ਾਕ ਬਣਾਉਣਾ ਤਾਂ ਸੌਖਾ ਹੈ, ਇਹ ਆਪ ਫਿਲਮਾਂ ਬਣਾਉਣ ਤਾਂ ਇਹਨਾਂ ਨੂੰ ਪਤਾ ਲੱਗੇ। ਹਾਂ, ਤੂੰ ਐਵੇਂ ਬਕਵਾਸ ਸੁਣੀ ਜਾਨੀ ਹੈ। 1 ਮਿੰਟ 'ਚ ਫਲॉप ਹੋਣ ਦਾ ਥੱਪਾ ਲਾ ਦਿੰਦੇ ਆ। ਇੱਕ ਪਾਸੇ ਤਾਂ ਇਹ ਲੋਕ ਨਵੇਂ ਟੈਲੈਂਟ ਨੂੰ ਅੱਗੇ ਲਿਆਉਣ ਦੀਆਂ ਗੱਲਾਂ ਕਰਦੇ ਆ ਤੇ ਦੂਜੇ ਪਾਸੇ ਉਸੇ ਟੈਲੈਂਟ ਨੂੰ ਨਵਾਂ ਹੋਣ ਕਰਕੇ ਪਿੱਛੇ ਧੱਕ ਦਿੰਦੇ ਆ। ਕਿੰਨੇ ਦੋਗਲੇ ਲੋਕ ਆ ਨਾ ਪਾਲੀ। ਹੋਰ ਕੀ, ਹਿੱਟ ਫਲॉप ਤਾਂ ਚੱਲਦਾ ਹੀ ਰਹਿੰਦਾ ਹੈ। ਇੱਕ ਹਿੱਟ ਦੇਣ ਤੋਂ ਬਾਅਦ ਲੋਕੀ ਸਭ ਕੁਝ ਭੁੱਲ ਜਾਂਦੇ ਆ। ਲੱਗ ਗਿਆ ਨਾ ਠੋਕੂ ਤੇਰੇ ਸੁਪਨਿਆਂ ਦੇ ਚੱਕਰ 'ਚ। ਫਿਲਮ ਲੈਣ ਦੇ ਕੀੜੇ ਰਬੜ ਦੇ ਹੁੰਦੇ ਆ, ਇਹ ਨਹੀਂ ਮਰਦੇ। ਕੋਈ ਡੁੱਬ ਜੇ ਕੋਈ ਤਰ ਜੇ। ਤੁਸੀਂ ਡਾਇਰੈਕਟਰ ਲੋਕ ਇੱਕ ਬੱਕਰਾ ਪਾਲਦੇ ਹੋ ਆਪਣੇ ਕੀੜੇ ਜਾਂ ਕੱਢਣ ਨੂੰ, ਤੇ ਉਸ ਬੱਕਰੇ ਨੂੰ ਪ੍ਰੋਡਿਊਸਰ ਦਾ ਨਾਂ ਦੇ ਕੇ ਹਲਾਲ ਕਰਦੇ ਹੋ। ਝਟਕਾ ਨਹੀਂ, ਹਲਾਲ। ਆ ਰਹੀ ਨਾ ਸਮਝ ਕੀ ਕਹਿ ਰਿਹਾ ਮੈਂ? ਤੁਹਾਡੇ ਡਾਇਰੈਕਟਰ ਤੇ ਰਾਈਟਰ ਦੀ ਆਹੀ ਪ੍ਰੋਬਲਮ ਹੈ ਬਸ। ਮੇਰੀ ਫਿਲਮ 'ਚ ਤਾਂ ਕੋਈ ਕਮੀ ਨਹੀਂ ਸੀ ਨਾ, ਲੋਕਾਂ ਦਾ ਹੀ ਰਿਐਕਸ਼ਨ ਗਲਤ ਆਇਆ। ਆ ਜਿਹੜੀਆਂ ਫਿਲਮਾਂ ਚੱਲ ਰਹੀਆਂ ਨੇ ਨਾ, ਇਹਨਾਂ ਨਾਲੋਂ 100 ਦਰਜੇ ਵਧੀਆ ਹੈ ਮੇਰੀ ਫਿਲਮ। ਤੂੰ ਆਪ ਹੀ ਕਹਿ ਰਿਹਾ ਨਾ ਉਹ ਫਿਲਮਾਂ ਚੱਲ ਰਹੀਆਂ। ਭਰਾਵਾ, ਲੋਕਾਂ ਨੂੰ ਕਲਾ ਕੁਦਰਤ ਨਾਲ ਕੋਈ ਮਤਲਬ ਨਹੀਂ ਆ, ਉਹਨਾਂ ਨੂੰ ਤਾਂ ਬਸ ਹਸਾਓ। ਭਾਵੇਂ ਆਪ ਖੜ ਕੇ ਗੁੱਤਗਦਾਰੀਆਂ ਕਰੋ, ਐਦਾਂ ਹੁੰਦਾ ਬਿਜ਼ਨਸ। ਸਰ, ਉਹ ਇੱਕ OTP ਆਇਆ ਹੋਵੇਗਾ ਤੁਹਾਡੇ ਫੋਨ ਤੇ, ਦਿਓ ਜਰਾ। ਕਿਹੜਾ OTP? ਸਰ, ਉਹ ਸਾਰਾ ਮੈਡਮ ਦੇ ਨਾ ਫਲੈਟ ਦਾ ਰੈਂਟ ਤੇ ਮੇਨਟੇਨੈਂਸ 1 ਲੱਖ ਰੁਪੀਸ ਓਨਲੀ। ਸਾਲਾ ਓਨਲੀ ਦਾ? ਮੈਂ ਕਿਸੇ ਦਾ ਕੋਈ ਪੈਸਾ ਨਹੀਂ ਦੇਣਾ। ਬਾਹਰ ਕੱਢੋ ਉਹਨੂੰ, ਉਹ ਫਲॉप ਫਿਲਮ ਦੀ ਹੀਰੋਇਨ ਹੈ। ਭਜਾਓ ਉੱਥੋਂ ਉਹਨੂੰ। ਸਰ ਮੇਰੀ ਗੱਲ ਤਾਂ ਭਰਾਵਾ, ਤੂੰ ਤਾਂ ਕੁਝ ਬੋਲਣਾ। ਚੁੱਪ, ਇੱਕਦਮ ਚੁੱਪ। ਮਿਲ ਗਿਆ ਤੈਨੂੰ OTP? ਲੰਘ। ਹਾਊ ਡੇ ਯੂ! ਤੁਸੀਂ ਐਦਾਂ ਕਿੱਦਾਂ ਕਰ ਸਕਦੇ ਹੋ? ਅਸੀਂ ਅਚਾਨਕ ਇੱਕਦਮ ਹੁਣ ਕਿੱਥੇ ਜਾਵਾਂਗੇ? ਸੌਰੀ ਮੈਮ, ਪਰ ਪ੍ਰੋਡਿਊਸਰ ਸਾਹਿਬ ਨੇ ਇਮੀਡੀਏਟਲੀ ਫਲੈਟ ਖਾਲੀ ਕਰਨ ਨੂੰ ਕਿਹਾ ਹੈ। ਸਾਰਾ ਤੂੰ ਦੇਖਿਆ? ਇਹਨਾਂ ਦੀ ਇੱਕ ਫਿਲਮ ਨਹੀਂ ਚੱਲੀ, ਹੁਣੇ ਸਾਨੂੰ ਇੱਥੋਂ ਐਦਾਂ ਕੱਢਣਗੇ। ਰੀਅਲੀ ਸੌਰੀ ਮੈਮ, ਮੈਨੂੰ ਖੁਦ ਬੜਾ ਬੁਰਾ ਲੱਗ ਰਿਹਾ, ਪਰ ਤੁਹਾਨੂੰ ਹੁਣ ਇੱਥੋਂ ਜਾਣਾ ਹੀ ਪਏਗਾ। ਯੂ ਜਸਟ ਸ਼ਟ ਅਪ। ਮੈਂ ਖੁਦ ਬੜਾ ਮਜਬੂਰ ਹਾਂ ਮੈਮ।
ਸਾਰਾ ਜੀ ਗੱਡੀ ਬਾਹਰ ਖੜੀ ਹੈ, ਤੁਸੀਂ ਜਿੱਥੇ ਵੀ ਜਾਣਾ ਮੈਨੂੰ ਦੱਸ ਦਿਓ, ਡਰਾਈਵਰ ਛੱਡ ਦੇਗਾ। ਨੋ ਥੈਂਕਸ। ਬੜਾ ਹੀ ਘਟੀਆ ਪ੍ਰੋਡਿਊਸਰ ਸੀ। ਅਗਲੀ ਫਿਲਮ ਵਾਲਿਆਂ ਨੂੰ ਤਾਂ ਪਹਿਲੇ ਹੀ ਕਹਿ ਦੇਣਾ, ਜਾਂ ਤਾਂ ਫਲੈਟ ਦਓ ਨਾ ਜਾਂ ਲਓ ਨਾ। ਐਦਾਂ ਤਾਂ ਬਹੁਤ ਔਖਾ ਹੈ। ਇਹ ਨੌਬਤ ਹੀ ਨਹੀਂ ਆਉਣੀ। ਅਗਲੀ ਕੋਈ ਫਿਲਮ ਨਹੀਂ ਕਰਨੀ ਮੈਂ, ਬਸ ਇਹ ਲਾਸਟ ਸੀ। ਮੈਂ ਨਹੀਂ ਬਣਨਾ ਕੋਈ ਹੀਰੋਇਨ, ਮੈਂ ਸਾਰੇ ਹੀ ਠੀਕ ਹਾਂ। ਹੌਂਸਲਾ ਰੱਖ, ਐਦਾਂ ਡਿੱਗ ਡਿੱਗ ਕੇ ਤਾਂ ਸਾਰੇ ਲੋਕ ਖੜੇ ਹੁੰਦੇ ਆ। ਬਸ ਪਾਲੀ, ਮੈਂ ਦੇਖ ਲਿਆ ਜੋ ਦੇਖਣਾ ਸੀ। ਅੰਮੀ ਸਹੀ ਕਹਿੰਦੀ ਸੀ, ਮੇਰੇ ਸੁਪਨੇ ਰੇਗਿਸਤਾਨ 'ਚ ਪਾਣੀ ਦਾ ਛਲਾਵਾ, ਹੋਰ ਕੁਝ ਨਹੀਂ। ਤੇ ਉਹ ਵੀ ਸਹੀ ਕਹਿੰਦਾ ਸੀ। ਇਹ ਦੁਨੀਆ ਇੱਕ ਪਲ ਤੇ ਤਾਂ ਤੁਹਾਨੂੰ ਆਸਮਾਨ ਤੇ ਪਹੁੰਚਾ ਦਿੰਦੀ ਹੈ, ਤੇ ਦੂਜੇ ਹੀ ਪਲ ਤੁਹਾਨੂੰ ਜ਼ਮੀਨ ਤੇ ਰਹਿਣ ਜੋਗਾ ਵੀ ਨਹੀਂ ਛੱਡਦੀ। ਆ ਕੀ ਅਨਾਪ ਸ਼ਨਾਪ ਬੋਲੀ ਜਾਨੀ ਹੈ? ਨਾਲੇ ਆਪਾਂ ਇੱਥੇ ਬੱਸ ਸਟੈਂਡ ਤੇ ਕਿਉਂ ਬੈਠੇ ਆ? ਮੇਰੀ ਇੱਕ ਫਰੈਂਡ ਹੈ, ਆਪਾਂ ਉਹਦੇ ਕੋਲ ਚੱਲਦੇ ਆ। ਚੱਲ ਚੱਲੀਏ। ਨਹੀਂ ਪਾਲੀ, ਤੂੰ ਜਾ, ਮੈਨੂੰ ਪਤਾ ਮੈਂ ਕਿੱਥੇ ਜਾਣਾ। ਤੂੰ ਸਹੀ ਕਹਿੰਦਾ ਸੀ, ਲੋਕਾਂ ਬਾਰੇ, ਨਾਮ ਬਾਰੇ, ਫੇਮ ਬਾਰੇ ਤੇਰੀ ਹਰ ਗੱਲ ਸਹੀ ਸੀ। ਇਹ ਦੁਨੀਆ ਉਨਾ ਦਿੰਦੀ ਨਹੀਂ ਜਿੰਨਾ ਖੋ ਲੈਂਦੀ ਹੈ। ਮੈਂ ਮਹਿਸੂਸ ਕੀਤਾ, ਸੁਪਨੇ ਦੇਖਣਾ ਮਾੜੀ ਗੱਲ ਨਹੀਂ, ਪਰ ਇਹਨਾਂ ਪਿੱਛੇ ਸਭ ਕੁਝ ਛੱਡ ਕੇ ਅੰਨੇ ਹੋ ਜਾਣਾ ਇਹ ਵੀ ਚੰਗੀ ਗੱਲ ਨਹੀਂ। ਕੀ ਹੋਇਆ? ਮੈਨੂੰ ਪਿਆਰ ਹੋ ਗਿਆ ਤੇਰੇ ਨਾਲ, ਜਿਵੇਂ ਤੈਨੂੰ ਆਪਣੇ ਰੰਗਾਂ ਦੇ ਨਾਲ। ਮੈਂ ਆਪਣੀ ਦੁਨੀਆ ਛੱਡ ਕੇ ਤੇਰੀ ਦੁਨੀਆ ਦਾ ਹਿੱਸਾ ਬਣਨਾ ਚਾਹੁੰਦੀ ਹਾਂ। ਤੇਰੀਆਂ ਤਸਵੀਰਾਂ ਦੇ ਨਾਲ ਆਪਣੀ ਤਾਂ ਉਮਰ ਬਿਤਾਉਣਾ ਚਾਹੁੰਦੀ ਹਾਂ। ਤੂੰ ਜਿੱਥੇ ਜਿਵੇਂ ਕਹੇਂਗਾ ਮੈਂ ਰਹਿ ਲੂੰਗੀ। I love you. I love you too. ਪਰ ਇੱਕ ਇਨਸਾਨ ਦੇ ਤੌਰ ਤੇ, ਉਸ ਅਪਾਰ ਕੁਦਰਤ ਦੇ ਇੱਕ ਅੰਸ਼ ਦੇ ਤੌਰ ਤੇ। ਜੇ ਸੱਚ ਦੱਸਾਂ ਤਾਂ ਮੈਨੂੰ ਇਸ਼ਕ ਸਿਰਫ ਆਪਣੀ ਕਲਾ ਨਾਲ, ਆਪਣੇ ਰੰਗਾਂ ਨਾਲ, ਆਪਣੀਆਂ ਤਸਵੀਰਾਂ ਨਾਲ। ਤੇ ਇਸ਼ਕ ਸਿਰਫ ਇੱਕੋ ਵਾਰ ਹੁੰਦਾ ਹੈ। ਤੇ ਮੈਂ ਹੁਣ ਜੇ ਕਿਸੇ ਹੋਰ ਨੂੰ ਚਾਹਾਂ ਤਾਂ ਇਹ ਤਾਂ ਵਫਾ ਨਾ ਹੋਈ ਨਾ ਮੁਹੱਬਤ ਨਾਲ। ਪਰ ਮੈਨੂੰ ਖੁਸ਼ੀ ਹੈ ਕਿ ਤੁਸੀਂ ਅੱਜ ਇੱਥੇ ਆਏ। ਅੱਜ ਤੁਹਾਡੇ ਤੇ ਕੋਈ ਪਰਦਾ ਨਹੀਂ ਹੈ। ਅੱਜ ਤੁਸੀਂ ਉਹੀ ਹੋ ਜਿਹਦੀ ਮੈਂ ਤਸਵੀਰ ਬਣਾਈ ਸੀ। ਅੱਜ ਲੱਗਦਾ ਹੈ ਮੇਰੇ ਰੰਗ ਉਹਦੇ ਰੰਗਾਂ 'ਚ ਰੰਗੇ ਗਏ, ਜਾਂ ਸ਼ਾਇਦ ਮੈਂ ਹੀ ਰੰਗਾਂ ਦੇ ਪਾਰ ਦਿਖਣ ਲੱਗ ਗਿਆ। कुदरत हमें तेरी, ये तू मेरा
ਤੇਰੇ ਬਾਰੇ ਨੇ ਤੇਰੇ ਭੋਲੇ ਪਨ ਨੂੰ ਵੇਖਣਾ ਚਾਹੁੰਦੇ ਸਾਰੇ ਨੇ ਚੰਨ ਤੇ ਤਾਰੇ ਗੱਲਾਂ ਕਰਦੇ ਤੇਰੇ ਬਾਰੇ ਨੇ ਤੇਰੇ ਭੋਲੇਪਨ ਨੂੰ ਵੇਖਣਾ ਚਾਹੁੰਦੇ ਸਾਰੇ ਨੇ ਨਾ ਤੇਰੇ ਤੋਂ ਪਹਿਲਾਂ ਸੀ ਕੋਈ ਨਾ ਤੇਰੇ ਤੋਂ ਬਾਅਦ ਬੱਲੀਏ ਤੈਨੂੰ ਮਿਲਣ ਦੀ ਤਾਂਗਾ ਬੱਲੀਏ ਰਾਜੇ ਰਾਣੀਆਂ ਵਾਂਗ ਬੱਲੀਏ ਤੈਨੂੰ ਮਿਲਣ ਦੀ ਤਾਂਗਾ ਬੱਲੀਏ ਰਾਜੇ ਰਾਣੀਆਂ ਵਾਂਗ ਬੱਲੀਏ ਮੁਹੱਬਤ ਹੋ ਗਈ ਇਸ ਅਦਾ ਨਾਲ ਜਿਸ ਅਦਾ ਨਾਲ ਜ਼ੁਲਫਾਂ ਹੱਟੀਆਂ ਵਾਰੇ ਜਾਈਏ ਉਸ ਲਹਿਜੇ ਤੋਂ ਜਿਸ ਲਹਿਜੇ ਨਾਲ ਪਲਕਾਂ ਚੁੱਕੀਆਂ ਮੁਹੱਬਤ ਹੋ ਗਈ ਇਸ ਅਦਾ ਨਾਲ ਜਿਸ ਅਦਾ ਨਾਲ ਜ਼ੁਲਫਾਂ ਹੱਟੀਆਂ ਵਾਰੇ ਜਾਈਏ ਉਸ ਲਹਿਜੇ ਤੋਂ ਜਿਸ ਲਹਿਜੇ ਨਾਲ ਪਲਕਾਂ ਚੁੱਕੀਆਂ ਤੇਰਾ ਕੋਈ ਜਵਾਬ ਹੈ ਨਹੀਂ ਤੂੰ ਤਾਂ ਲਾਜਵਾਬ ਬੱਲੀਏ ਤੈਨੂੰ ਮਿਲਣ ਦੀ ਤਾਂਗਾ ਬੱਲੀਏ ਰਾਜੇ ਰਾਣੀਆਂ ਵਾਂਗ ਬੱਲੀਏ ਤੈਨੂੰ ਮਿਲਣ ਦੀ ਤਾਂਗਾ ਬੱਲੀਏ ਰਾਜੇ ਰਾਣੀਆਂ ਵਾਂਗ ਬੱਲੀਏ ਜੇ ਇੱਧਰ ਉੱਧਰ ਤੱਕਾਂ ਰੱਬਾ ਤੇਰੀ ਦੁਨੀਆ ਦਿਸਦੀ ਜੇ ਮੈਂ ਉਹਦੇ ਵੱਲ ਨੂੰ ਤੱਕਾਂ ਮੇਰੀ ਦੁਨੀਆ ਦਿਸਦੀ ਜੇ ਇੱਧਰ ਉੱਧਰ ਤੱਕਾਂ ਰੱਬਾ ਤੇਰੀ ਦੁਨੀਆ ਦਿਸਦੀ ਜੇ ਮੈਂ ਉਹਦੇ ਵੱਲ ਨੂੰ ਤੱਕਾਂ ਮੇਰੀ ਦੁਨੀਆ ਦਿਸਦੀ ਤੇਰੀ ਗੱਲਾਂ ਚ ਰੰਗ ਹੈ ਕਿਰਦਾ ਚਿਹਰਾ ਜਿਵੇਂ ਗੁਲਾਬ ਬੱਲੀਏ